ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਨ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਫਰੈਸਨੋ ਸਟੂਡੀਓਜ਼ ਤੋਂ ਤੁਹਾਡੇ ਲਈ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾ ਰਿਹਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਇਮੀਗ੍ਰੇਸ਼ਨ, ਸਾਡੇ ਸਾਰੇ ਹੀ ਸਰੋਤੇ ਜਿਹੜੇ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 2 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਕੈਲੀਫੋਰਨੀਆ ਦੇ ਵਿੱਚ ਤਾਂ ਕਾਲ ਕਰੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਰੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਧੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਤੇ ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਜਿਹੜੀ ਮੇਨ ਖਬਰ ਅਮਰੀਕਾ ਦੇ ਵਿੱਚ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣਾ ਹੀ ਜਿਹੜਾ ਪੁੱਤਰ ਆ ਹੰਟਰ ਬਾਈਡਨ, ਉਸ ਨੂੰ ਜਿਹੜੀ ਆ ਮਾਫੀ ਦੇ ਦਿੱਤੀ ਆ। ਹਾਲਾਂਕਿ ਉਹਨਾਂ ਨੇ ਪਹਿਲਾਂ ਇਹ ਪਲੈਜ ਕੀਤਾ ਸੀ ਵੀ ਮੈਂ ਉਸ ਨੂੰ ਮਾਫੀ ਨਹੀਂ ਦਊਂਗਾ। ਯੰਗਰ ਬਾਈਡਨ, ਉਹਨੂੰ ਜਿਹੜੀ ਸਜ਼ਾ ਹੋ ਸਕਦੀ ਸੀ ਜੇਲ੍ਹ ਦੀ, ਫੈਡਰਲ ਫੈਲਨੀ ਗਨ ਤੇ ਟੈਕਸ ਕਨਵਿਕਸ਼ਨ ਦੇ ਚਾਰਜਸ ਉਹਦੇ ਤੇ ਲਾਏ ਸੀ। ਹਾਲਾਂਕਿ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹ ਕਹਿੰਦੇ ਰਹੇ ਆ ਵੀ ਸਿਰਫ ਉਹਨੂੰ ਚਾਰਜ ਇਸ ਕਰਕੇ ਹੀ ਕੀਤਾ ਗਿਆ ਵੀ ਕਿਉਂਕਿ ਉਹ ਪ੍ਰੈਜ਼ੀਡੈਂਟ ਦਾ ਮੁੰਡਾ ਹੈਗਾ ਆ। ਤੇ ਉਹਨਾਂ ਨੇ ਕੱਲ ਜਿਹੜੇ ਆ 2 ਕੇਸਾਂ ਦੇ ਵਿੱਚ ਜਿਹੜੀ ਉਹਨਾਂ ਦੀ ਕਨਵਿਕਸ਼ਨ ਹੋਈ ਸੀ ਡੈਲਾਵੇਅਰ ਤੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਸੰਬੰਧ ਦੇ ਵਿੱਚ ਮਾਫੀ ਦੇ ਦਿੱਤੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਆ ਉਹ ਹਮੇਸ਼ਾ ਹੀ ਜਦੋਂ ਉਹਨਾਂ ਦੀ ਟਰਮ ਖਤਮ ਹੋਣ ਵਾਲੀ ਹੁੰਦੀ ਆ ਉਹ ਬਹੁਤ ਲੋਕਾਂ ਨੂੰ ਜਿਹੜੇ ਆ ਪਾਰਡਨ ਕਰ ਦਿੰਦੇ ਆ, ਜਿਨ੍ਹਾਂ 'ਚ ਬਹੁਤ ਸਾਰੇ ਕੋਈ ਡੈਥ ਰੋ ਤੇ ਵੀ ਹੁੰਦੇ ਹੈਗੇ ਆ। ਇਸ ਤੋਂ ਪਹਿਲਾਂ ਹੋਰ ਪ੍ਰੈਜ਼ੀਡੈਂਟਸ ਜਿਹੜੇ ਆ ਉਹ ਵੀ ਇੱਦਾਂ ਦਾ ਕੰਮ ਕਰ ਚੁੱਕੇ ਹੈਗੇ ਆ। ਡੈਮੋਕ੍ਰੇਟਸ ਦੇ ਦੁਆਰਾ ਵੀ ਬਾਈਡਨ ਹੁਣਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਆ ਹੰਟਰ ਬਾਈਡਨ ਦੀ ਜਿਹੜੀ ਪਾਰਡਨ ਆ ਉਹ ਕਰਨ ਦੇ ਉੱਤੇ। ਬਾਈਡਨ ਹੁਣਾਂ ਦੇ ਦੁਆਰਾ ਯੂਟਰਨ ਮਾਰਨਾ ਕੋਈ ਇਹ ਜਿਹੜੀ ਨਵੀਂ ਗੱਲ ਨਹੀਂ ਆ। ਪਹਿਲੋਂ ਇਲੈਕਸ਼ਨ ਦੇ ਦੌਰਾਨ ਵੀ ਜਦ ਉਹ ਕੈਂਡੀਡੇਟ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ, ਮੈਂ ਇਲੈਕਸ਼ਨ ਜਿਹੜੀ ਉਹ ਰਨ ਕਰੂੰਗਾ, ਮੈਂ ਹੀ ਰੀ ਇਲੈਕਸ਼ਨ ਦੇ ਲਈ ਟਰੰਪ ਦੇ ਉਲਟ ਜਿਹੜਾ ਉਹ ਖੜਾ ਹੋਊਗਾ। ਪਰ 100 ਦਿਨ ਪਹਿਲਾਂ ਉਹਨਾਂ ਨੇ ਆਪਣਾ ਮਨ ਬਦਲ ਕੇ ਕਮਲਾ ਹੈਰਿਸ ਨੂੰ ਜਿਹੜਾ ਆ ਉੱਥੇ ਆਪਣੀ ਥਾਂ ਦੇ ਉੱਤੇ ਕੈਂਡੀਡੇਟ ਦੇ ਤੌਰ ਦੇ ਉੱਤੇ ਉਤਾਰ ਦਿੱਤਾ ਸੀਗਾ। ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਤੋਂ ਪਹਿਲਾਂ ਕਾਫੀ ਵਾਰੀ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਹੰਟਰ ਬਾਈਡਨ ਨੂੰ ਉਹ ਮਾਫ ਨਹੀਂ ਕਰਨਗੇ, ਤੇ ਪਰ ਵੀਕਐਂਡ ਦੇ ਦੌਰਾਨ ਉਹਨਾਂ ਦੇ ਮਨ ਦੇ ਵਿੱਚ ਇਹੀ ਪਤਾ ਨਹੀਂ ਹੁੰਦੇ ਆ ਭਾਵਨਾ ਹੀ ਕਹਿ ਸਕਦੇ ਹਾਂ ਵੀ ਆਪਣੇ ਮੁੰਡੇ ਪ੍ਰਤੀ ਜਿਹੜੀ ਉਹ ਆ ਗਈ ਵੀ ਚੱਲ ਭਾਈ ਤੈਨੂੰ ਮੈਂ ਹੁਣ ਆਪਣੇ ਹੁੰਦੇ ਮਾਫ ਕਰ ਦਿੰਦਾ, ਅੱਗੇ ਪਤਾ ਨਹੀਂ ਤੇਰੇ ਨਾਲ ਕੀ ਬਣਨਾ ਆ। ਉੱਦਾਂ ਜੇ ਦੇਖਿਆ ਜਾਵੇ ਪ੍ਰੈਜ਼ੀਡੈਂਟ ਦੇ ਦੁਆਰਾ ਆਪਣੇ ਰਿਸ਼ਤੇਦਾਰਾਂ ਨੂੰ ਮਾਫ ਕਰਨਾ ਕੋਈ ਨਵੀਕਲੀ ਗੱਲ ਨਹੀਂ ਆ। ਇਹਦੀ ਜਿਹੜੀ ਸ਼ੁਰੂਆਤ ਤਾਂ ਕਹਿੰਦੇ ਵੀ ਬਿਲ ਕਲਿੰਟਨ ਹੁਣਾਂ ਨੇ ਆਪਣੇ ਜਿਹੜੇ ਹਾਫ ਬ੍ਰਦਰ ਰੋਜਰ ਆ ਉਸ ਨੂੰ ਮਾਫ ਕਰਕੇ ਕੀਤੀ ਸੀ। ਟਰੰਪ ਹੁਣਾਂ ਨੇ ਆਪਣੇ ਜਿਹੜੇ ਕੁੜਮ ਆ ਉਸ ਨੂੰ ਜਿਹੜਾ ਉਹ ਮਾਫੀ ਜਿਹੜੀ ਉਹ ਦਿੱਤੀ ਸੀਗੀ, ਜਿਨ੍ਹਾਂ ਨੂੰ ਹੁਣ ਉਹਨਾਂ ਨੇ ਫਰਾਂਸ ਦਾ ਜਿਹੜਾ ਅੰਬੈਸਡਰ ਵੀ ਜਿਹੜਾ ਉਹ ਲਾਇਆ ਆ।
ਤੇ ਇਸੇ ਤਰੀਕੇ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਪਿਰਤ ਨੂੰ ਅੱਗੇ ਤੋਰਦੇ ਹੋਏ ਆਪਣੇ ਜਿਹੜੇ ਬਾਇਓਲੋਜੀਕਲ ਮੁੰਡੇ ਆ ਹੰਟਰ ਬਾਈਡਨ ਆ ਉਸ ਨੂੰ ਮਾਫੀ ਜਿਹੜੀ ਉਹ ਦੇ ਦਿੱਤੀ ਹੈਗੀ ਆ। ਗਨ ਖਰੀਦਣ ਵੇਲੇ ਇਹਨੇ ਝੂਠ ਬੋਲਿਆ ਸੀਗਾ ਵੀ ਮੈਂ ਨਸ਼ੇੜੀ ਨਹੀਂ ਆ, ਨਸ਼ੇ ਦਾ ਸੇਵਨ ਮੈਂ ਨਹੀਂ ਕਰਦਾ, ਤੇ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਹੰਟਰ ਬਾਈਡਨ ਆ ਉਹ ਦੋਸ਼ੀ ਕਰਾਰ ਜਿਹੜਾ ਉਹ ਹੋ ਚੁੱਕਾ ਸੀ, ਦੋਸ਼ੀ ਪਾਇਆ ਜਾ ਚੁੱਕਾ ਸੀਗਾ ਤੇ ਉਸ ਦੀ ਸੈਂਟੈਂਸਿੰਗ ਇਸ ਮਹੀਨੇ ਦੇ ਵਿੱਚ ਆਉਣ ਦੀ ਜਿਹੜੀ ਉਹ ਸੰਭਾਵਨਾ ਸੀਗੀ। ਜਦ ਟਰੰਪ ਹੋਣਾ ਦੇ ਉਲਟ ਕੇਸ ਚੱਲਦੇ ਸੀ ਉਦੋਂ ਵੀ ਉਹ ਕਹਿ ਰਹੇ ਸੀਗੇ ਵੀ ਮੈਨੂੰ ਜਿਹੜਾ ਪੋਲੀਟੀਕਲ ਵੈਂਡੇਟਾ ਦੇ ਤਹਿਤ ਇਹ ਕੀਤਾ ਜਿਹੜਾ ਹੋ ਗਿਆ ਸੀਗਾ। ਸੋ ਇਹ ਹਰਜੋਤ ਸਿੰਘ ਜੀ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਕੈਨ ਆਫ ਵਰਮਸ ਕਹਿ ਲਓ ਵੀ ਬਾਈਡਨ ਹੁਣਾਂ ਨੇ ਖੋਲ ਦਿੱਤਾ ਆ। ਜਨਵਰੀ 6 ਵਾਲਿਆਂ ਨੂੰ ਮਾਫੀ ਦੇਣ ਨੂੰ ਜਿਹੜੇ ਟਰੰਪ ਹੁਣੀ ਕਾਲੇ ਵੀ ਆ, ਉਹਨਾਂ ਨੇ ਗੱਲਾਂ ਵੀ ਜਿਹੜੀਆਂ ਉਹ ਆਖੀਆਂ ਸੀਗੀਆਂ ਜਿਨ੍ਹਾਂ ਨੇ ਕੈਪੀਟਲ ਦੇ ਉੱਤੇ ਜਾ ਕੇ ਜਿਹੜੀ ਹਿੰਸਾ ਕੀਤੀ ਸੀਗੀ ਤੇ ਉੱਥੇ ਚੀਜ਼ਾਂ ਜਿਹੜੀਆਂ ਉਹ ਕਾਰਵਾਈ ਨੂੰ ਜਿਹੜੀ ਉਹ ਰੋਕਣ ਦੀ ਉਹਨਾਂ ਦੀ ਕੋਸ਼ਿਸ਼ ਜਿਹੜੀ ਹੋਈ ਸੀਗੀ। ਸੋ ਜੇ ਉਹਨਾਂ ਨੂੰ ਵੀ ਹੁਣ ਮਾਫੀ ਦਿੰਦੇ ਆ ਤੇ ਅਗਲਿਆਂ ਨੇ ਇਸ ਮਾਫੀ ਦੇ ਪਿੱਛੇ ਜਿਹੜਾ ਆ ਉਹ ਹੁਣ ਲੁਕਣਾ ਹੈਗਾ ਆ। ਸੋ ਕਹਿੰਦੇ ਫੁੱਲ ਐਂਡ ਅਨਕੰਡੀਸ਼ਨਲ ਪਾਰਡਨ ਇਹ ਦੇਖੀ ਨਹੀਂ ਗਈ ਸੀਗੀ। ਸੋ ਇਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਹੁਣ ਸਾਹਮਣੇ ਜਿਹੜੀਆਂ ਆਪਣੇ ਆ ਰਹੀਆਂ ਆ ਜੋ ਕਿ ਲੋਕਾਂ ਨੂੰ ਪਹੁੰਚਾਉਣੀਆਂ ਕਿਤੇ ਨਾ ਕਿਤੇ ਔਖੀਆਂ ਜਿਹੜੀਆਂ ਹੋ ਰਹੀਆਂ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਇਸ ਚੀਜ਼ ਦੀ ਵਿਰੋਧਤਾ ਜਿਹੜੀ ਆ ਉਸ ਦਾ ਸਾਹਮਣਾ ਜ਼ਰੂਰ ਬਾਈਡਨ ਉਹਨਾਂ ਨੂੰ ਕਰਨਾ ਪੈ ਰਿਹਾ ਆ। ਪਰ ਉਹ ਵੀ ਕਹਿੰਦੇ ਵੀ ਹੁਣ ਜਾਂਦੇ ਜਾਂਦੇ ਮੇਰਾ ਕੀ ਵਿਗਾੜ ਲੈਣਗੇ, ਮੈਂ ਜੋ ਕਰਨਾ ਉਹ ਫਿਰ ਹੁਣ ਕਰਕੇ ਹੀ ਜਿਹੜਾ ਉਹ ਜਾਊਂਗਾ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਸੋ ਕਹਿੰਦੇ ਵੀ ਜਨਰੇਸ਼ਨਸ ਦੇ ਵਿੱਚ ਇਦਾਂ ਦੀ ਜਿਹੜੀ ਪਾਰਡਨ ਆ ਜੋ ਹੰਟਰ ਬਾਈਡਨ ਨੂੰ ਮਿਲੀ ਆ ਉਦਾਂ ਦੀ ਘੱਟ ਹੀ ਜਿਹੜੀ ਉਹ ਦੇਖੀ ਗਈ ਹੈਗੀ ਆ। ਸੋ ਐਕਸਟਰਾ ਆਰਡੀਨਰੀ ਪੋਲੀਟੀਕਲ ਐਕਟ ਦੇ ਤੌਰ ਦੇ ਉੱਤੇ ਕਹਿੰਦੇ ਵੀ ਇਸ ਨੂੰ ਦੇਖਿਆ ਜਿਹੜਾ ਜਾ ਰਿਹਾ ਆ। ਆਪਣੇ ਮੁੰਡੇ ਨੂੰ ਉਹਨਾਂ ਨੇ ਹਰ ਇੱਕ ਤਰ੍ਹਾਂ ਦੇ ਫੈਡਰਲ ਚਾਰਜ ਜਾਂ ਉਹਦੇ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਕ੍ਰਾਈਮ ਸੀਗੇ ਉਸ ਤੋਂ ਪਿਛਲੇ ਇੱਕ ਦਹਾਕੇ 'ਚ ਮਾਫ ਜਿਹੜਾ ਉਹ ਕੀਤਾ ਸੀ। ਜੈਰਾਲਡ ਫੋਰਡ ਨੂੰ ਉਹ ਰਿਸ਼ਤੇਦਾਰ ਨਹੀਂ ਸੀਗੇ ਨਿਕਸਨ ਦੇ, ਪਰ ਨਿਕਸਨ ਹੁਣਾਂ ਨੇ ਜੈਰਾਲਡ ਫੋਰਡ ਨੂੰ 1974 ਦੇ ਵਿੱਚ ਇਸ ਤਰੀਕੇ ਦੀ ਹੀ ਇੱਕ ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਆ ਉਹ ਦਿੱਤੀ ਸੀ। ਸੋ ਆਪਾਂ ਨੂੰ 50 ਸਾਲਾਂ ਬਾਅਦ ਹਰਜੋਤ ਸਿੰਘ ਜੀ ਇੱਕ ਅਜਿਹੀ ਜਿਹੜੀ ਪਾਰਡਨ ਆ ਪ੍ਰੈਜ਼ੀਡੈਂਟ ਦੇ ਦੁਆਰਾ ਦੇਖਣ ਨੂੰ ਮਿਲੀ ਆ, ਪਰ ਇਸ ਵਾਰ ਪ੍ਰੈਜ਼ੀਡੈਂਟ ਨੇ ਆਪਣੇ ਮੁੰਡੇ ਨੂੰ ਮਾਫ ਕੀਤਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਹੋਣਾ ਨੇ ਕੈਸ਼ ਪਟੇਲ ਨਾਮ ਦੇ ਬੰਦੇ ਨੂੰ ਜਿਹੜਾ ਆ FBI ਦਾ ਡਾਇਰੈਕਟਰ ਪਿਕ ਕੀਤਾ ਹੈ। ਹਾਲਾਂਕਿ ਇਹ ਸੈਨੇਟ ਦੇ ਥਰੂ ਕਨਫਰਮੇਸ਼ਨ ਹੋਣੀ ਆ। ਜਿਹੜੇ ਮੌਜੂਦਾ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਹੈਗੇ ਆ ਉਹਨਾਂ ਦੀ 10 ਸਾਲਾਂ ਦੀ ਟਰਮ ਹੁੰਦੀ ਹੈਗੀ ਆ ਤੇ ਹਜੇ 3 ਸਾਲ ਉਹਨਾਂ ਦੇ ਜਿਹੜੇ ਟਰਮ ਦੇ ਰਹਿੰਦੇ ਹੈਗੇ ਆ, ਜਿਹਨੂੰ ਦੇਖ ਕੇ ਕਈ ਜਿਹੜੇ ਡੈਮੋਕ੍ਰੇਟ ਤਾਂ ਚਲੋ ਰੌਲਾ ਹੀ ਪਾਉਂਦੇ ਆ, ਰਿਪਬਲਿਕਨ ਨੇ ਵੀ ਕਿਹਾ ਹੈ ਵੀ ਹਾਂ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ। ਪਰ ਕੈਸ਼ ਪਟੇਲ ਬਾਰੇ ਦੱਸਦੇ ਜਾਈਏ, ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਬਹੁਤ ਹੀ ਲਾਗੇ ਹੈਗੇ ਆ। 2005 ਦੇ ਵਿੱਚ ਲਾ ਸਕੂਲ ਤੋਂ ਗ੍ਰੈਜੂਏਟ ਹੋਏ ਸੀ ਤੇ 9 ਸਾਲ ਲਗਭਗ ਉਹ ਫਲੋਰੀਡਾ ਸਟੇਟ ਦੇ ਵਿੱਚ ਪ੍ਰੋਸੀਕਿਊਟਰ ਰਹੇ ਹੈਗੇ ਆ। 2023 ਦੇ ਵਿੱਚ ਕੈਸ਼ ਪਟੇਲ ਨੇ ਇੱਕ ਬੁੱਕ ਲਿਖੀ ਸੀ, ਗਵਰਨਮੈਂਟ ਗੈਂਗਸਟਰਸ ਦ ਡੀਪ ਸਟੇਟ ਦ ਟਰੂਥ ਐਂਡ ਦ ਬੈਟਲ ਫॉर ਆਵਰ ਡੈਮੋਕ੍ਰੇਸੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਡੀਪ ਸਟੇਟ ਹੈਗੀ ਆ ਉਹ ਉਹਦੇ ਵਿੱਚ ਇਲੈਕਟਡ ਲੀਡਰਸ, ਜਰਨਲਿਸਟ, ਬਿਗ ਟੈਕ ਕੰਪਨੀ ਦੇ ਟਾਈਕੂਨਸ ਤੇ ਮੈਂਬਰਸ ਆਫ ਅਨਇਲੈਕਟਡ ਬਿਊਰੋਕ੍ਰੇਸੀ ਜਿਹੜੇ ਆ ਉਹ ਰਲ ਕੇ ਕਿੱਦਾਂ ਜਿਹੜੀ ਆ ਜਿਹੜੇ ਮੁਲਕ ਨੂੰ ਚਲਾਉਂਦੇ ਹੈਗੇ ਆ। ਇਹ ਵੀ ਦੱਸਦੇ ਜੀ ਇਹ ਜਦੋਂ ਰਸ਼ੀਆ ਵਾਲਾ ਮੁੱਦਾ ਬਹੁਤ ਉੱਭਰਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪਿਛਲੀ ਇਲੈਕਸ਼ਨਾਂ ਦੇ ਵਿੱਚ ਹੈਲਪ ਕੀਤੀ ਹੈ ਤੇ ਉਸ ਕੇਸ ਨੂੰ ਜਿਹੜਾ ਆ ਇਸ ਨੇ ਐਕਸਪੋਜ਼ ਕੀਤਾ ਸੀ। ਬਾਅਦ ਦੇ ਵਿੱਚ ਉਹਦਾ ਐਂਡ ਰਿਜ਼ਲਟ ਕੁਛ ਨਹੀਂ ਨਿਕਲਿਆ ਸੀਗਾ। ਸੋ ਪਟੇਲ ਨੇ FBI ਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਆ ਪਿਛਲੇ ਸਮਿਆਂ ਦੇ ਦੌਰਾਨ, ਵੱਖ-ਵੱਖ ਇੰਟਰਵਿਊਜ਼ ਦੇ ਦੌਰਾਨ। ਸ਼ਾਨ ਰਾਇਨ ਸ਼ੋਅ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ FBI ਹੈ ਇਹ ਕੁਛ ਹੋਰ ਕਿਸੇ ਸਰਕਾਰ ਨੂੰ ਚੱਲਣੇ ਨਹੀਂ ਦਿੰਦੀ, ਆਪ ਹੀ ਜਿਹੜਾ ਸਾਰਾ ਕੁਛ ਰਨ ਕਰਦੇ ਹੈਗੇ ਆ। ਸੋ FBI ਦੇ ਉਸ ਬੰਦੇ ਨੂੰ ਡਾਇਰੈਕਟਰ ਬਣਾਉਣਾ ਜਿਹੜਾ ਉਸੇ ਹੀ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਕ੍ਰਿਟਿਕ ਆ। ਸੋ ਇਹ ਕਾਫੀ ਵੱਡਾ ਮੁੱਦਾ ਹੈਗਾ ਤੇ ਜਦੋਂ ਹੁਣ ਸੈਨੇਟ ਦੇ ਵਿੱਚ ਇਹਨਾਂ ਦੀ ਕਨਫਰਮੇਸ਼ਨ ਹੋਊਗੀ ਉਹ ਕਾਫੀ ਉੱਭਰ ਕੇ ਆਊਗਾ। ਤੇ 2023 ਦੇ ਵਿੱਚ ਸਟੀਵ ਬੈਨਨ ਨੂੰ ਜੋ ਸਾਬਕਾ ਐਡਵਾਈਜ਼ਰ ਸੀ ਟਰੰਪ ਦਾ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਈ ਜਿਹੜੇ ਮੈਂਬਰਸ ਆਫ ਮੀਡੀਆ ਦੇ ਪਿੱਛੇ ਵੀ ਜਿਹੜੀ FBI ਆਉਂਦੀ ਹੈਗੀ ਆ। ਸੋ ਕਾਫੀ ਕ੍ਰਿਟੀਕਲ ਹੈਗੇ FBI ਦੇ
ਮੌਜੂਦਾ ਕ੍ਰਿਸਟੋਫਰ ਰੇ ਉਹਦੇ ਸਾਰੇ ਜਣੇ ਕਹਿੰਦੇ ਵੀ ਉਹਨਾਂ ਦਾ ਰੋਲ ਬਹੁਤ ਵਧੀਆ ਰਿਹਾ, ਖਾਸ ਕਰਕੇ ਹੁਣ ਰਸ਼ੀਆ ਯੂਕਰੇਨ ਵਾਲੇ ਜਾਂ ਹੋਰ ਮਾਮਲਿਆਂ ਦੇ ਵਿੱਚ। ਸੋ ਉਹਨਾਂ ਦੀ ਕਾਫੀ ਰਿਸਪੈਕਟ ਹੈਗੀ ਆ। ਮੌਜੂਦਾ ਜੋ FBI ਦੇ ਡਾਇਰੈਕਟਰ ਹੈਗੇ ਆ, ਸੋ ਉਹਨਾਂ ਨੂੰ ਰਿਮੂਵ ਕਰਕੇ ਕੈਸ਼ ਪਟੇਲ ਨੂੰ ਲਾਇਆ ਜਾਣਾ, ਇਹ ਦੇਖੋ ਵੀ ਕਿਸ ਤਰ੍ਹਾਂ ਹੁੰਦਾ ਆ। ਪਟੇਲ ਆਪਣੇ ਆਪ ਨੂੰ ਨੇਟਿਵ ਨਿਊਯਾਰਕਰ ਸਮਝਦੇ ਆ, ਤੇ ਉਹ ਰੇਜ਼ ਕੀਤੇ ਗਏ ਐਜ਼ ਏ ਹਿੰਦੂ ਬਾਈ ਹਿਜ਼ ਇਮੀਗ੍ਰੈਂਟ ਪੇਰੈਂਟਸ, ਤੇ ਕਹਿੰਦੇ ਵੀ ਮੋਸਟਲੀ ਰਾਈਟ ਵਿੰਗ ਵਿਊ ਵਾਲੇ ਹੈਗੇ ਆ। ਜਦੋਂ ਉਹ ਯੂਨੀਵਰਸਿਟੀ ਆਫ ਰਿਚਮੰਡ ਦੇ ਕਾਲਜ ਦੇ ਵਿੱਚ ਵੀ ਸਟੂਡੈਂਟ ਸੀਗੇ। ਪੋਸਟ ਗ੍ਰੈਜੂਏਟ ਉਹਨਾਂ ਨੇ ਪੇਸ ਯੂਨੀਵਰਸਿਟੀ ਸਕੂਲ ਆਫ ਲਾ 2005 ਦੇ ਵਿੱਚ ਕੀਤੀ ਸੀ। ਜੀ ਬਿਲਕੁਲ। ਸੋ ਨਿਊਯਾਰਕ ਦਾ ਇਹ ਜੰਮਿਆ ਕਸ਼ਪ ਪ੍ਰਬੋਧ ਪਟੇਲ, ਕੈਸ਼ ਪਟੇਲ, ਗੁਜਰਾਤੀ ਇੰਡੀਅਨ ਜਿਹੜੇ ਪੇਰੈਂਟਸ ਆ, ਇਸ ਦੇ ਨਿਊਯਾਰਕ ਦੇ ਵਿੱਚ ਜਿਹੜਾ ਲੌਂਗ ਆਈਲੈਂਡ ਆ ਉੱਥੇ ਆ। ਜਿੱਦਾਂ ਤੁਸੀਂ ਦੱਸਿਆ ਵੀ ਹਿੰਦੂ ਦੇ ਤੌਰ ਦੇ ਉੱਤੇ ਇਹ ਉਸ ਪਰਿਵਾਰ ਦੇ ਵਿੱਚ ਜਿਹੜਾ ਉਹ ਜੰਮਿਆ ਆ। ਰਿਚਮੰਡ ਯੂਨੀਵਰਸਿਟੀ ਤੋਂ ਤੇ ਕ੍ਰਿਮੀਨਲ ਜਸਟਿਸ ਦੀ ਅੰਡਰ ਗ੍ਰੈਜੂਏਟ ਡਿਗਰੀ ਕੀਤੀ ਸੀ। ਪੇਸ ਯੂਨੀਵਰਸਿਟੀ ਤੋਂ ਉਹਨੇ ਲਾਅ ਦੀ ਜਿਹੜੀ ਉਹ ਡਿਗਰੀ ਕੀਤੀ ਸੀ, ਤੇ ਸਰਟੀਫਿਕੇਟ ਯੂਨੀਵਰਸਿਟੀ ਕਾਲਜ ਲੰਡਨ ਜਿਹੜਾ ਆ ਉਹਦੇ ਇੰਟਰਨੈਸ਼ਨਲ ਲਾਅ ਦੇ ਵਿੱਚ ਜਿਹੜੀ ਇਸ ਦੇ ਕੋਲ ਸਰਟੀਫਿਕੇਟ ਵੀ ਹੈਗਾ ਆ। ਸੋ ਫਲੋਰੀਡਾ ਦੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਜਗ੍ਹਾ ਜਿਹੜੀ ਉਹ ਮਿਲ ਰਹੀ ਆ, ਖਾਸ ਕਰਕੇ ਜਿਹੜੇ ਬਹੁਤ ਕੱਟੜ ਸਮਰਥਕ ਨੇ ਟਰੰਪ ਹੋਣਾ ਦੇ, ਉਹਨਾਂ ਨੂੰ ਜਿਹੜਾ ਉਹ ਲੈ ਕੇ ਇੰਡੀਆ ਦੇ ਨਾਲ ਕਹਿੰਦਾ ਵੀ ਮੇਰੇ ਬੜੇ ਰਿਸ਼ਤੇ ਜਿਹੜੇ ਉਹ ਵਧੀਆ ਵੀ ਹੈਗੇ ਆ। ਸੋ ਪਰ ਇੱਥੇ ਦਾ ਬੌਰ ਤਾਂ ਉਹ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਦੇਖੂਗਾ, ਇਹ ਦੇਖਣ ਵਾਲੀ ਗੱਲ ਆ। ਸੋ ਦੋ ਜਿਹੜੇ ਇਸ ਟਾਈਮ ਦੋ ਨਹੀਂ, ਕਈ ਜਿਹੜੇ ਇਸ ਟਾਈਮ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਇੰਡੀਅਨ ਅਮਰੀਕਨਸ ਆ, ਉਹਨਾਂ ਨੂੰ ਟੌਪ ਦੇ ਲੈਵਲ ਦੀਆਂ ਜਿਹੜੀਆਂ ਪੋਜੀਸ਼ਨਾਂ ਟਰੰਪ ਪ੍ਰਸ਼ਾਸਨ ਦੇ ਵਿੱਚ ਮਿਲ ਰਹੀਆਂ, ਚਾਹੇ ਉਹ ਵਿਵੇਕ ਰਾਮਾ ਸਵਾਮੀ ਨੇ, ਚਾਹੇ ਉਹ ਤੁਲਸੀ ਗਾਬੜ ਆ, ਤੇ ਹੁਣ ਜਿਹੜਾ ਇਹ ਕੈਸ਼ ਪਟੇਲ ਆ, ਜਿਨ੍ਹਾਂ ਦੇ ਨਾਮ ਆਪਣੇ ਸਾਹਮਣੇ ਜਿਹੜੇ ਉਹ ਆਏ ਆ। ਕੈਸ਼ ਪਟੇਲ ਇੱਕ ਹਿਸਾਬ ਦੇ ਨਾਲ ਜਿਹੜੇ ਕ੍ਰਿਟਿਕਸ ਆ ਇਸ ਦੇ ਬਾਰੇ ਕਹਿੰਦੇ ਆ ਵੀ ਇਹ FBI ਨੂੰ ਡਿਸਮੈਂਟਲ ਕਰਨਾ ਚਾਹੁੰਦਾ ਹੈ, ਤੋੜਨਾ ਚਾਹੁੰਦਾ ਹੈ, ਭੰਗ ਕਰਨਾ ਚਾਹੁੰਦਾ ਆ, ਤੇ ਆਪਣੇ ਜਿਹੜੇ ਟਰੰਪ ਉਹਨਾਂ ਦੇ ਸਿਆਸੀ ਵਿਰੋਧੀ ਆ ਉਹਨਾਂ ਦੇ ਉਲਟ ਵੀ ਜਿਹੜਾ ਉਹ ਕਹਿੰਦੇ ਵੀ ਉਹ ਜਾ ਸਕਦਾ ਆ। ਸੋ ਕੀ ਟਰੰਪ ਹੁਣੀ ਮੋਦੀ ਦੇ ਰਾਹ ਦੇ ਉੱਤੇ ਅਜਿਹੇ ਮਾਮਲਿਆਂ ਦੇ ਵਿੱਚ ਜਿਹੇ ਲੋਕਾਂ ਨੂੰ ਲਿਆ ਕੇ ਜਿਹੜੇ ਉਹ ਚੱਲਣਗੇ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਇਹ ਜਿਹੜਾ DOGE ਨਵਾਂ ਜਿਹੜਾ ਮਹਿਕਮਾ ਲੱਗਾ ਆ ਰਿਹਾ ਆ, ਉਸ ਦਾ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਸੋ ਮਾਗਾ ਦੇ ਵਿੱਚ ਉਹ ਬਹੁਤ ਬੁਰੀ ਕਹਿ ਲਓ ਵੀ ਬਹੁਤ ਜ਼ਿਆਦਾ ਯਕੀਨ ਰੱਖਦੇ ਆ, ਤੇ ਵੱਡੇ ਪੱਧਰ ਦੇ ਉੱਤੇ ਜਿਹੜੇ ਟਰੰਪ ਹੋਣਾ ਦੇ ਉਹ ਸਮਰਥਕ ਨੇ। ਪਹਿਲੋਂ ਜਿਹੜੀ ਚਰਚਾ ਚੱਲਦੀ ਸੀ ਹਰਜੋਤ ਸਿੰਘ ਜੀ ਵੀ ਇਸ ਤੇ CIA ਦਾ ਇਸ ਨੂੰ ਡਾਇਰੈਕਟਰ ਲਾਉਣ ਬਾਰੇ ਚਰਚਾ ਚੱਲਦੀ ਸੀ, ਉਹ ਗੱਲ ਤਾਂ ਨਹੀਂ, ਪਰ ਇਸ ਨੂੰ FBI ਦਾ ਜਿਹੜਾ ਡਾਇਰੈਕਟਰ ਆ ਉਹ ਲਾਇਆ ਗਿਆ। ਕ੍ਰਿਸਟੋਫਰ ਵਰੇ ਦੇ ਬਾਰੇ ਇਹ ਕਿਹਾ ਗਿਆ ਸੀ ਵੀ ਜਦੋਂ ਹੀ ਟਰੰਪ ਹੋਣਾ ਦੀ ਚੋਣ ਹੋ ਜਾਂਦੀ ਆ, ਜਿੱਤ ਜਾਂਦੇ ਨੇ, ਪ੍ਰੈਜ਼ੀਡੈਂਟ ਇਲੈਕਟ ਉਹ ਬਣ ਜਾਂਦੇ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਪਤਾ ਹੈ ਵੀ ਮੈਨੂੰ ਲੱਗਦਾ ਵੀ ਇਹਨਾਂ ਨੇ ਤੋੜ ਦੇਣਾ ਆ। ਸੋ ਕਹਿੰਦੇ ਵੀ ਮੈਂ ਡਾਕੂਮੈਂਟੇਸ਼ਨ ਕਰਨੀ ਜਿਹੜੀ ਆ ਸਾਰੇ ਮਾਮਲਿਆਂ ਦੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਜੇਮਸ ਕੋਮੀ ਦਾ ਹਰਜੋਤ ਸਿੰਘ ਜੀ ਯਾਦ ਹੋਣਾ ਆ, ਜਦੋਂ ਪਹਿਲੀ ਵਾਰੀ ਟਰੰਪ ਹੁਣੀ ਆਏ ਸੀ, ਉਹਨਾਂ ਦੀਆਂ ਬਹੁਤ ਜਿਹੜੇ ਸਿੰਘ ਫਸੇ ਸੀਗੇ ਟਰੰਪ ਹੋਣਾ ਦੇ ਨਾਲ, ਪਰ ਉਹ ਵੀ ਇੱਕ ਹਿਸਾਬ ਦੇ ਨਾਲ ਹੁਣ ਬਾਅਦ ਦੇ ਵਿੱਚ ਸਾਈਡਲਾਈਨ ਪੂਰੀ ਤਰ੍ਹਾਂ ਜਿਹੜੇ ਉਹ ਹੋ ਚੁੱਕੇ ਆ। ਸੋ ਕੈਸ਼ ਪਟੇਲ ਦੀ ਸੈਨੇਟ ਦੇ ਵਿੱਚ ਅਪਰੂਵਲ ਕਿਸ ਤਰੀਕੇ ਨਾਲ ਹੁੰਦੀ ਆ, ਨਹੀਂ ਹੁੰਦੀ ਹੈ, ਕੀ ਹੋਊਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਕੈਸ਼ ਪਟੇਲ ਦਾ ਨਾਮ ਉੱਭਰ ਕੇ ਜਿਹੜਾ ਉਹ ਆਇਆ ਆ, ਜੋ ਕਿ ਆਉਂਦੇ FBI ਦੇ ਚੀਫ ਹੋ ਸਕਦੇ ਆ, ਬਸ਼ਰਤੇ ਸੈਨੇਟ ਦੇ ਵਿੱਚ ਉਹਨਾਂ ਨੂੰ ਅਪਰੂਵਲ ਮਿਲ ਜਾਂਦਾ ਆ। ਸੋ ਫਲੋਰੀਡੀਅਨਸ ਜਿਨ੍ਹਾਂ ਨੇ ਟਰੰਪ ਹੋਣਾ ਦਾ ਪੂਰਾ ਸਾਥ ਦਿੱਤਾ ਆ, ਉਹਨਾਂ ਦੇ ਕਾਫੀ ਜਿਹੜੇ ਲੋਕ ਆ ਉਹ ਇਸ ਟਾਈਮ ਇਹਨਾਂ ਦੀ ਕੈਬਨਿਟ ਦੇ ਵਿੱਚ ਦਿਖ ਰਹੇ ਆ। ਚਾਹੇ ਆਪਾਂ ਪੈਮ ਬੌਂਡੀ ਦੀ ਗੱਲ ਕਰ ਲਈਏ, ਉਹ ਅਟਾਰਨੀ ਜਨਰਲ ਨੇ, ਮਾਰਕੋ ਰੂਬੀਓ ਉਹ ਸੈਕਟਰੀ ਆਫ ਸਟੇਟ, ਕੈਸ਼ ਪਟੇਲ ਜਿਹੜੇ ਨੇ ਉਹ FBI ਦੇ ਡਾਇਰੈਕਟਰ, ਤੇ ਜਿਹੜੇ ਚੀਫ ਆਫ ਸਟਾਫ ਨੇ ਸੂਜ਼ੀ ਵਾਲਜ਼ ਜਿਹੜੇ ਆ ਉਹ ਵੀ ਫਲੋਰੀਡਾ ਤੋਂ ਹੀ ਜਿਹੜੇ ਉਹ ਆ ਰਹੇ ਨੇ। ਸੋ ਕਾਫੀ ਲੋਕ ਇਸ ਟਾਈਮ ਫਲੋਰੀਡਾ ਦੇ ਟਰੰਪ ਹੋਣਾ ਦੇ ਪ੍ਰਸ਼ਾਸਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਜੀ। ਸੋ ਬਿਲਕੁਲ ਕਨਫਰਮ ਕਿੰਨੇ ਕੁ ਹੁੰਦੇ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਆਪਾਂ ਇੱਕ ਦੋ ਹੋਰ ਖਬਰਾਂ ਸਾਂਝੀਆਂ ਕਰਦੇ ਬ੍ਰੇਕ ਤੋਂ ਬਾਅਦ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਦੋ ਪ੍ਰੋਮੀਨੈਂਟ ਬੰਦੇ ਆ, ਇੱਕ FBI ਦੇ ਡਾਇਰੈਕਟਰ ਕੈਸ਼ ਪਟੇਲ, ਤੇ ਦੂਸਰੇ ਤੁਲਸੀ ਗੈਬਰਟ, ਜਿਹਨੂੰ ਇੰਟੈਲੀਜੈਂਸ ਦਾ ਜਿਹੜਾ ਹੈਡ ਚੁਣਿਆ ਜਾ ਰਿਹਾ ਹੈਗਾ। ਇੱਕੋ ਜਿਹੀ ਮਹਿਕਮੇ ਆ ਦੋਨਾਂ ਦੇ ਤਕਰੀਬਨ। ਸੋ ਉਹਨਾਂ ਦਾ ਸਿੱਖਾਂ ਦੇ ਉੱਤੇ, ਪੰਜਾਬੀਆਂ ਦੇ ਉੱਤੇ ਕਿੱਡਾ ਕੁ ਅਸਰ ਪਊਗਾ। ਇਹ FBI ਉਹ ਡਿਪਾਰਟਮੈਂਟ ਆ ਜਦੋਂ ਕਿਸੇ ਦਾ ਹੇਟ ਕ੍ਰਾਈਮ ਹੁੰਦਾ ਕਿਸੇ ਦੇ ਨਾਲ, ਤੇ ਉਹ ਉਸ ਨੂੰ ਇਨਵੈਸਟੀਗੇਟ ਕਰਦੀ ਆ।
ਸੋ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਨਹੀਂ ਜੀ, ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਤਾਂ ਘੱਟੋ ਘੱਟ 10-15 ਜਿਹੜੇ ਹਿੰਦੂ ਮੂਲ ਦੇ ਲੋਕ ਸੀਗੇ, ਤੇ ਫਿਰ ਵੀ ਉਹ ਕਾਫੀ ਕ੍ਰਿਟੀਕਲ ਰਿਹਾ ਇੰਡੀਆ ਦਾ। ਪਰ ਇਹ ਵੀ ਸਰੋਤਿਆਂ ਨੂੰ ਯਾਦ ਹੋਣਾ ਚਾਹੀਦਾ ਵੀ ਬਾਈਡਨ ਹੋਣਾ ਦੇ ਵੇਲੇ ਵੀ ਦੋ ਬੰਦੇ ਇਦਾਂ ਦੇ ਸੀ ਜਿਨ੍ਹਾਂ ਦੇ ਸਿੱਧੇ ਸੰਬੰਧ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਸੀਗਾ, ਤੇ ਉਹਨਾਂ ਦੀ ਕਨਫਰਮੇਸ਼ਨ ਨਹੀਂ ਹੋ ਸਕੀ ਸੀ, ਕਿਉਂਕਿ ਉਸ ਟਾਈਮ ਉਹਨਾਂ ਦਾ ਬਹੁਤ ਸਾਰੇ ਜਿਹੜੇ ਦਲਿਤ ਆ, ਸਿੱਖਾਂ ਨੇ, ਹੋਰ ਕਮਿਊਨਿਟੀਆਂ, ਮਿਨੋਰਿਟੀ ਨੇ ਵਿਰੋਧ ਕੀਤਾ ਸੀ। ਸੋ ਉਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਕੁਛ ਕੁ ਹੋਰ ਖਬਰਾਂ ਜਿਹੜੀਆਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਏ। ਅਗਲੀ ਖਬਰ ਰਾਜਕਨਵੀਰ ਸਿੰਘ ਜੀ ਸੀਰੀਆ ਤੋਂ ਆ ਰਹੀ ਹੈਗੀ ਆ। ਸੀਰੀਆ ਦੇ ਵਿੱਚ ਆਲ ਆਫ ਸਡਨ ਸੀਰੀਆ ਦਾ ਜਿਹੜਾ ਅਸਾਦ ਹੈ ਉਹਨੂੰ ਪਤਾ ਹੀ ਨਹੀਂ ਸੀ ਵੀ ਉਹਦਾ ਇੱਕ ਬਹੁਤ ਵੱਡਾ ਸ਼ਹਿਰ ਅਲੈਪੋ ਜਿਹੜਾ ਆ ਉਹ ਕੁਝ ਦਿਨਾਂ ਦੇ ਵਿੱਚ ਜਿਹੜੇ ਉੱਥੇ ਦੇ ਰੈਬਲ ਆ, ਮਿਲੀਟੈਂਟ ਆ, ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲੈਣਾ ਹੈਗਾ ਆ। ਤੇ ਕਿਉਂਕਿ ਰੌਲਾ ਰੱਪਾ ਹੋਰ ਮਿਡਲ ਈਸਟ 'ਚ ਹੋਰ ਮੁਲਕਾਂ 'ਚ ਪਿਆ ਸੀ, ਤੇ ਈਰਾਨ ਦਾ ਧਿਆਨ, ਸੌਰੀ ਇਜ਼ਰਾਈਲ ਦਾ ਧਿਆਨ ਇਸ ਵੇਲੇ ਸਾਰਿਆਂ ਪਾਸਿਆਂ ਨਾਲੋਂ ਛੱਡ ਕੇ ਈਰਾਨ ਵੱਲ ਹੋਇਆ ਆ। ਉਹਨਾਂ ਨੂੰ ਇਹ ਪਤਾ ਆ ਵੀ ਈਰਾਨ ਵਾਲੇ ਜੋ ਆ ਹਮਾਸ ਦੀ ਜਾਂ ਲੈਬਨਾਨ ਦੇ ਵਿੱਚ ਜਿਹੜੇ ਲੋਕ ਹੈਗੇ ਜਿਨ੍ਹਾਂ ਦੀ ਉਹ ਸਪੋਰਟ ਕਰਦੇ ਆ, ਉਹ ਸਾਰੇ ਸੀਰੀਆ ਦੇ ਵਿੱਚੋਂ ਜਾਂਦੇ ਹੈਗੇ, ਸੀਰੀਆ ਦੇ ਰਾਹੀਂ ਹੀ ਉਹਨਾਂ ਨੂੰ ਹਥਿਆਰ ਭੇਜੇ ਜਾਂਦੇ ਆ। ਸੋ ਸਾਰਾ ਜਿਹੜਾ ਫੋਕਸ ਆ ਇਸ ਟਾਈਮ ਇਜ਼ਰਾਈਲ ਨੇ ਗਾਜ਼ਾ ਤੇ ਲੈਬਨਾਨ ਨਾਲੋਂ, ਕਿਉਂਕਿ ਲੈਬਨਾਨ ਦੇ ਨਾਲ ਤਾਂ ਉਹਨਾਂ ਨੇ ਪੀਸ ਐਗਰੀਮੈਂਟ ਵੀ ਕੀਤਾ ਆ ਪਿਛਲੇ ਹਫ਼ਤੇ, ਤੇ ਉਹ ਹੁਣ ਫੋਕਸ ਈਰਾਨ ਦੇ ਉੱਤੇ ਕਰ ਦਿੱਤਾ ਆ, ਕਿਉਂਕਿ ਜਿਹੜੇ ਆਉਣ ਵਾਲੇ ਸਾਡੇ ਰਾਸ਼ਟਰਪਤੀ ਆ, ਉਹ ਈਰਾਨ ਦੇ ਬਹੁਤ ਕ੍ਰਿਟਿਕ ਹੈਗੇ ਆ, ਤੁਹਾਨੂੰ ਪਤਾ ਹੀ ਆ, ਤੇ ਇਜ਼ਰਾਈਲ ਤੇ ਅਮਰੀਕਾ ਦੋਸਤ ਮੁਲਕ ਹੈਗੇ ਆ। ਸੋ ਇਸ ਕਰਕੇ ਜਿਹੜੇ ਮਿਲੀਟੈਂਟ ਸੀਗੇ ਜਿਹੜੇ ਸੀਰੀਆ ਦੇ ਵਿੱਚ ਮੌਜੂਦਾ ਜਿਹੜੀ ਸਰਕਾਰ ਹੈਗੀ ਅਸਾਦ ਦੀ, ਉਹਦੇ ਉਲਟ ਉਹਨਾਂ ਨੂੰ ਬੂਸਟ ਬਹੁਤ ਮਿਲਿਆ। ਉਹਨਾਂ ਨੇ 3 ਦਿਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ਹਿਰ ਆ ਅਲੈਪੋ, ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪਰ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਕਹਿੰਦੇ ਵੀ ਰਸ਼ੀਆ ਦੇ ਪਲੇਨ ਇਸ ਟਾਈਮ ਜਿਹੜੇ ਰੈਬਲਸ ਜਿਨ੍ਹਾਂ ਨੇ ਉੱਥੇ ਕੰਟਰੋਲ ਕੀਤਾ ਉਹਨਾਂ ਦੇ ਉੱਤੇ ਬੰਬਾਰਡਮੈਂਟ ਕਰ ਰਹੇ ਹੈਗੇ, ਕਿਉਂਕਿ ਰਸ਼ੀਆ ਸੀਰੀਆ ਦੀ ਜਿਹੜੀ ਸਪੋਰਟ ਆ ਉਹ ਕਰ ਰਿਹਾ। ਹੁਣ ਤੁਸੀਂ ਦੇਖੋ ਦੁਨੀਆ ਚੱਲ ਹੀ ਰਿਹਾ, ਇੱਕ ਪਾਸੇ ਤਾਂ ਰਸ਼ੀਆ ਦੇ ਕੋਲ ਫੌਜੀ ਹੈ ਨਹੀਂ, ਉਹ ਉੱਥੇ ਨਾਰਥ ਕੋਰੀਆ ਕੋਲੋਂ ਲੈ ਰਹੇ ਆ, ਦੂਸਰੇ ਪਾਸੇ ਹੁਣ ਸੀਰੀਆ ਦੇ ਵਿੱਚ ਆਪਣੇ ਜਿਹੜੇ ਜਹਾਜ਼ ਆ ਉਹ ਭੇਜ ਰਹੇ ਹੈਗੇ। ਜੀ ਬਿਲਕੁਲ। ਨਿਊਯਾਰਕ ਈਸਟ ਕੋਸਟ ਵਾਲੇ ਪਾਸੇ ਵੀਕਐਂਡ ਦੇ ਉੱਤੇ ਕਾਫੀ ਭਾਰੀ ਜਿਹੜਾ ਆ ਉਹ ਸਨੋ ਸਟਾਰਮ ਆਇਆ, ਲੇਕ ਇਫੈਕਟ ਸਨੋ ਸਟਾਰਮ ਜਿਸ ਨੂੰ ਆਖਿਆ ਜਾਂਦਾ। ਕਹਿੰਦੇ ਵੀ ਗ੍ਰੇਟ ਲੇਕਸ ਦੇ ਇਲਾਕੇ ਦੇ ਵਿੱਚ ਇਸਨੇ 5-5 ਫੁੱਟ ਤੱਕ ਜਿਹੜੀ ਆ ਉਹ ਬਰਫ਼ ਜਿਹੜੀ ਉਸਦੇ ਕਰਕੇ ਡਿੱਗੀ ਹੈਗੀ ਆ। ਸੋ ਕਹਿੰਦੇ ਵੀ ਇਹਦੇ ਨਾਲ ਆਮ ਜੀਵਨ ਪੂਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਹੋਇਆ ਆ। ਹੁਣ ਇਵੈਂਚੁਅਲੀ ਜਿਹੜਾ I-90 ਆ ਉਹ ਇਸ ਬਰਫ਼ ਦੇ ਕਰਕੇ ਜੋ ਬੰਦ ਹੋਇਆ ਪਿਆ ਸੀ ਉਸ ਨੂੰ ਮੁੜ ਦੁਬਾਰਾ ਖੋਲਣ ਵਿੱਚ ਕਾਮਯਾਬੀ ਮਿਲੀ ਆ। ਬਫਲੋ ਨਿਊਯਾਰਕ ਵਾਲੇ ਪਾਸੇ ਇਸ ਦਾ ਜਿਹੜੀ ਪ੍ਰਕੋਪ ਆ, ਕਹਿ ਸਕਦੇ ਵੀ ਮਾੜਾ ਪ੍ਰਕੋਪ ਨਜ਼ਰ ਜਿਹੜਾ ਉਹ ਆਇਆ। ਉੱਥੋਂ ਦੇ ਕਹਿੰਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਕਰੂਜ਼ ਦਿਨ ਰਾਤ ਉਹਨਾਂ ਨੇ ਮਿਹਨਤ ਕਰਕੇ I-90 ਨੂੰ ਮੁੜ ਦੁਬਾਰਾ ਜਿਹੜਾ ਆ ਉਹ ਓਪਨ ਕਰ ਦਿੱਤਾ ਸੀਗਾ। ਸੋ ਆਈਸੀ ਰੋਡ ਸੀਗੀਆਂ, ਸਨੋਈ ਜਿਹੜੀਆਂ ਕੰਡੀਸ਼ਨਸ ਦੇ ਵਿੱਚ ਜਿਹੜੀਆਂ ਬਹੁਤ ਕਹਿੰਦੇ ਖਤਰਨਾਕ ਟਰੈਵਲ ਕੰਡੀਸ਼ਨਸ ਬਣੀਆਂ ਪਈਆਂ ਸੀ, ਜੋ ਕਿ ਪਿਛਲੇ ਕਈ ਦਿਨਾਂ ਤੋਂ ਉੱਥੇ ਰਿਪੋਰਟ ਕੀਤੀਆਂ ਜਾ ਰਹੀਆਂ ਸੀ। ਇਸ ਦੇ ਬਾਵਜੂਦ ਵੀ ਜਿਹੜੇ ਲੋਕ ਆ ਇਸ ਦੇ ਵਿੱਚ ਇਵੈਂਚੁਅਲੀ ਜਿਹਨੇ ਬਾਹਰ ਨਿਕਲਣਾ ਆ ਉਹ ਫਸ ਹੀ ਜਿਹੜਾ ਉਹ ਜਾਂਦਾ ਆ। ਓਹਾਇਓ, ਨਿਊਯਾਰਕ, ਪੈਂਸਿਲਵੇਨੀਆ ਦੇ ਵਿੱਚ ਜਿਹੜੇ ਨੈਸ਼ਨਲ ਗਾਰਡ ਆ ਉਹਨਾਂ ਦੀ ਮਦਦ ਲਈ ਗਈ ਆ ਇਸ ਸਟਾਰਮ ਦੇ ਰਿਸਪੌਂਸ ਨੂੰ ਜਿਹੜਾ ਉਹ ਲੈ ਕੇ। ਇਹ ਸਟੇਟ ਆਫ ਐਮਰਜੈਂਸੀ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਇਸ ਦੇ ਵਿੱਚ ਘੋਸ਼ਿਤ ਕਰ ਦਿੱਤੀ ਗਈ ਸੀ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਟਰੱਕ ਆ ਉਹ ਜੈਕ ਨਾਈਫ ਹੋਏ, ਜਿਹਦੇ ਕਰਕੇ ਜਿਹੜਾ ਗ੍ਰਿਡ ਲੋਕ ਆ ਉਹ ਲੱਗਾ ਰਿਹਾ ਆ। ਪਰ ਜਿਹੜੇ ਗ੍ਰੇਟ ਲੇਕਸ ਦੇ ਇਲਾਕੇ ਦੇ ਵਿੱਚ 3 ਤੋਂ 5 ਫੁੱਟ ਤੱਕ ਬਰਫ਼ਬਾਰੀ, ਭਾਰੀ ਬਰਫ਼ਬਾਰੀ ਹੋਣ ਕਰਕੇ ਆਮ ਜੀਵਨ ਜਿਹੜਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਬਿਜ਼ਨਸ ਦੇ ਨਾਲ ਰਿਲੇਟਡ ਆ, ਪਿਛਲੇ 2 ਸਾਲਾਂ ਤੋਂ ਜਿਹੜੀ ਟੈਕ ਇੰਡਸਟਰੀ ਆ ਉਹ ਕਾਫੀ ਜ਼ਿਆਦਾ ਹਰਟ ਹੋ ਰਹੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਲੇ ਆਫ ਹੋ ਰਹੇ ਹੈਗੇ ਆ, ਕਹਿੰਦੇ ਵੀ ਉਹਨਾਂ ਦਾ ਮਾੜਾ ਸਮਾਂ ਆਉਣਾ ਸ਼ੁਰੂ ਹੋ ਗਿਆ ਆ। ਇਹਦਾ ਮਤਲਬ ਇਹ ਨਹੀਂ ਹੈ ਵੀ ਜੋ ਟੈਕਨੋਲੋਜੀ ਆ ਡਾਊਨ ਜਾ ਰਹੀ ਆ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਉੱਪਰ ਜਾ ਰਹੀ ਆ। ਸੋ ਸਾਰਾ ਕੁਝ ਕੰਪਨੀਆਂ AI ਵੱਲ ਟਰਾਂਸਫਰ ਕਰ ਰਹੀਆਂ ਹੈਗੀਆਂ। ਅੱਜ ਇੰਟਲ ਨੇ ਅਨਾਉਂਸ ਕੀਤਾ, ਇੰਟਲ ਨੇ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਆਪਣੇ ਇੰਜੀਨੀਅਰ ਆ ਉਹ ਲੇ ਆਫ ਕੀਤੇ ਹੈਗੇ ਆ। ਤੇ ਅੱਜ ਇੰਟਲ ਦਾ ਜਿਹੜਾ CEO ਆ ਪੈਟ ਗੈਲਸਿੰਗਰ,
ਉਸਨੇ ਵੀ ਜਿਹੜਾ ਅਨਾਉਂਸ ਕਰ ਦਿੱਤਾ ਹੈ ਵੀ ਉਹ ਕੰਪਨੀ ਤੋਂ ਛੁੱਟੀ ਲੈਣ ਜਾ ਰਿਹਾ ਹੈ। 40 ਸਾਲਾਂ ਤੋਂ ਕੰਪਨੀ ਦੇ ਵਿੱਚ ਉਹ ਕੰਮ ਕਰ ਰਿਹਾ ਸੀ। ਸੋ ਐਜ਼ ਏ CEO, ਐਜ਼ ਏ ਬੋਰਡ ਆਫ ਡਾਇਰੈਕਟਰ ਦਸੰਬਰ 1 2024 ਤੋਂ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਅਲੱਗ ਕਰ ਲਿਆ ਹੈਗਾ। ਇਸ ਤੋਂ ਬਿਨਾਂ 2 ਸੀਨੀਅਰ ਲੀਡਰ ਡੇਵਿਡ ਜ਼ਿੰਸਰ ਤੇ ਮਿਸ਼ੈਲ ਜੌਨਸਨ ਹੋਲਥਸ, ਇਹਨਾਂ ਨੂੰ ਜਿਹੜਾ ਆ ਇੰਟਰਮ ਕੋ ਚੀਫ ਐਗਜ਼ੀਕਿਊਟਿਵ ਆਫਿਸਰ ਚੁਣਿਆ ਗਿਆ ਹੈਗਾ। ਜਿੰਸਰ ਪਹਿਲੇ ਹੀ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਸੀ ਤੇ ਚੀਫ ਫਾਈਨੈਂਸ਼ੀਅਲ ਆਫਿਸਰ ਸੀਗੇ। ਹੋਲਥੋਸ ਜੋ ਆ ਉਹ ਨਿਊਲੀ ਅਪਾਇੰਟਡ CEO ਆਫ ਇੰਟਲ ਪ੍ਰੋਡਕਟਸ ਦੀ ਹੈਗੀ ਆ। ਸੋ ਕਾਫੀ ਕੁਝ ਜਿਹੜੀਆਂ ਚੇਂਜਸ ਵੀ ਕੰਪਨੀਆਂ ਲਿਆ ਰਹੀਆਂ ਵੀ ਕਿਸ ਤਰ੍ਹਾਂ ਜਿਹੜਾ ਪ੍ਰੋਫਿਟੇਬਲ ਰਿਹਾ ਜਾ ਸਕੇ ਫਿਊਚਰ ਦੇ ਵਿੱਚ। ਜਿਹੜੀ ਟੈਕਨੋਲੋਜੀ ਆ ਇੰਨੀ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਹੈਗੀ ਆ। ਸੋ ਕਈ ਕੰਪਨੀਆਂ ਜਿਹੜੀਆਂ ਵਾਈਪ ਆਊਟ ਹੋ ਰਹੀਆਂ ਤੇ ਕਈ ਕੰਪਨੀਆਂ ਨਵੀਆਂ ਜਿਹੜੀਆਂ ਆ ਰਹੀਆਂ ਹੈਗੀਆਂ। ਜੀ, ਅਜੇ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਜਿਹੜਾ ਸਿਲਸਿਲਾ ਅਪਡੇਟ ਅਮਰੀਕਾ 'ਚ ਇੱਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜਿਸ ਤਰ੍ਹਾਂ ਪਹਿਲਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਭਈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ, ਉਹਦੇ ਸੰਬੰਧ ਦੇ ਵਿੱਚ ਸਿੱਖਾਂ ਦੇ ਉੱਤੇ ਜੋ ਹਮਲੇ ਹੋਏ, ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਉਹ ਇਸ਼ੂ ਬਹੁਤ ਵੱਡਾ ਆ। ਇਨ ਦਾ ਮੀਨ ਟਾਈਮ ਅਮਰੀਕਾ ਦੇ ਵਿੱਚ ਜਿਹੜੀ ਸਰਕਾਰ ਆ ਉਹ ਚੇਂਜ ਹੋਣ ਜਾ ਰਹੀ ਆ। ਹੁਣ ਪ੍ਰੈਜ਼ੀਡੈਂਟ ਟਰੰਪ ਹੋਣੀ, ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆਊਗਾ ਅਤੇ ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ 2 ਬੰਦੇ ਜਿਨ੍ਹਾਂ ਦਾ ਸਿੱਧਾ ਜਿਹੜਾ ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਆਪਾਂ ਕਹਿ ਸਕਦੇ ਹਾਂ ਉਸ ਤਰ੍ਹਾਂ ਦੀਆਂ ਤਾਕਤਾਂ ਦੇ ਨਾਲ ਕਨੈਕਸ਼ਨ ਹੈਗਾ ਅਤੇ ਉਹਨਾਂ ਦੀਆਂ ਟੌਪ ਦੀਆਂ ਪੋਜੀਸ਼ਨਸ ਹੋਣਗੀਆਂ। ਇੱਕ FBI ਦੇ ਡਾਇਰੈਕਟਰ ਕੈਸ਼ ਪਟੇਲ ਤੇ ਦੂਸਰੀ ਜਿਹੜੀ ਤੁਲਸੀ ਗੈਬਟ ਜੋ ਇੰਟੈਲੀਜੈਂਸ ਦੀ ਜਿਹੜੇ ਹੈੱਡ ਹੋਣਗੇ। ਸੋ ਜਿਹੜਾ FBI ਦਾ ਕੰਮ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਅਮਰੀਕਾ 'ਚ ਜਦੋਂ ਹੇਟ ਕ੍ਰਾਈਮ ਹੁੰਦਾ ਆ, ਕਿਸੇ ਵੀ ਮਿਨੋਰਿਟੀ ਤੇ ਹੋਵੇ, ਕਿਸੇ ਤੇ ਵੀ ਹੋਵੇ, ਤੇ ਉਹ FBI ਇਨਵੈਸਟੀਗੇਟ ਕਰਦੀ ਆ ਤੇ ਉਹਦਾ ਅਸਰ ਕੀ ਪਊਗਾ ਜੇ ਸਿੱਖਾਂ ਦੇ ਨਾਲ ਹੇਟ ਕ੍ਰਾਈਮ ਹੁੰਦਾ, ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈਗੀ। ਆਪਣੀ ਜਿਹੜੀ ਕਮਿਊਨਿਟੀ ਆ ਉਹ ਸੁੱਤੀ ਰਹਿੰਦੀ ਆ। ਜਦੋਂ ਅਸੀਂ ਕਹਿੰਦੇ ਆ ਫਿਰ ਉਹ ਕਹਿੰਦੇ ਜੀ ਦੇਖੋ ਇਹ ਤਾਂ ਐਵੇਂ ਬੋਲੀ ਜਾਂਦੇ ਹੈਗੇ ਆ। ਤੁਹਾਡਾ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ ਰਿਹਾ, ਉਹਦੀ ਜਿਹੜੀ ਪਾਲਿਸੀ ਮੇਕਿੰਗ ਹੋਣੀ ਆ, ਉਹਦੇ 'ਚ ਜਿਹੜੇ ਬੰਦੇ ਆ ਰਹੇ ਆ, ਉਹਨਾਂ ਦੇ ਨਾਲ ਕੋਈ ਕਨੈਕਸ਼ਨ ਹੈਗਾ ਕਿ ਨਹੀਂ ਹੈਗਾ, ਤੁਸੀਂ ਉਹਨਾਂ ਤੱਕ ਰੀਚ ਕਰ ਰਹੇ ਆ ਕਿ ਨਹੀਂ ਕਰ ਰਹੇ, ਕਿ ਫੇਸਬੁੱਕ ਦੇ ਉੱਤੇ ਜਿਹੜੀਆਂ ਬੜਕਾਂ ਮਾਰ ਰਹੇ ਹੈਗੇ ਆ, ਇਹ ਸਾਰਾ ਕੁਝ ਬਹੁਤ ਹੀ ਧਿਆਨ ਦੇ ਨਾਲ ਸੋਚਣ ਵਾਲਾ ਆ। ਮਸਲਾ ਆਉਣ ਵਾਲੇ 4 ਸਾਲਾਂ ਦਾ ਨਹੀਂ, ਮਸਲਾ ਆਉਣ ਵਾਲੇ 12 ਸਾਲਾਂ ਦਾ ਆ। ਕਿਉਂਕਿ ਜੋ ਰਿਪਬਲਿਕਨਸ ਹੈਗੇ ਆ ਉਹ ਇਹ ਨਹੀਂ ਸੋਚ ਰਹੇ ਵੀ ਟਰੰਪ ਹੋਣੀ ਸਿਰਫ 4 ਸਾਲ ਰਹਿਣਗੇ। ਉਹਨਾਂ ਨੂੰ ਪਤਾ ਵੀ ਉਹਨਾਂ ਤੋਂ ਬਾਅਦ ਜੋ ਵੈਂਸ ਆ 8 ਸਾਲ ਉਹ 100% ਜਿੱਤ ਸਕਦੇ ਆ ਜੇ ਆਹ 4 ਸਾਲ ਬਹੁਤ ਵਧੀਆ ਜਿਹੜਾ ਐਡਮਿਨਿਸਟ੍ਰੇਸ਼ਨ ਚਲਾਉਂਦਾ ਹੈਗਾ ਜੀ, ਜੰਗਾਂ-ਜੁੰਗਾਂ ਜਿਹੜੀਆਂ ਬੰਦ ਹੋ ਜਾਂਦੀਆਂ ਹੈਗੀਆਂ ਆ।
ਰੀਸੈਂਟਲੀ ਨੋਮੀਨੇਟ ਕੀਤਾ ਗਿਆ ਰਾਜਕਨਵੀਰ ਸਿੰਘ ਜੀ, ਤੁਲਸੀ ਗੈਬਰਟ ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੇ ਕੈਸ਼ ਜੀ ਪਟੇਲ ਨੂੰ ਡਾਇਰੈਕਟਰ ਆਫ FBI। ਜੀ ਸੋ ਉਹਦੇ ਕਰਕੇ ਜਿਹੜੀ ਸਿੱਖ ਅਮਰੀਕਨ ਕਮਿਊਨਿਟੀ ਆ ਉਹ ਕਾਫੀ ਕੰਸਰਨਡ ਆ। ਜਿਨ੍ਹਾਂ ਨੇ ਜਿੰਦਾਬਾਦ ਮੁਰਦਾਬਾਦ ਕਰਨੀ ਆ ਉਹ ਇਹ ਸੋਚ ਹੀ ਨਹੀਂ ਸਕਦੇ ਵੀ ਇਹ ਕੁਛ ਕੀ ਹੋ ਸਕਦਾ ਹੈਗਾ। ਤੇ ਪਰ ਜਿਹੜੇ ਸੀਰੀਅਸ ਆ, ਜਿਨ੍ਹਾਂ ਨੂੰ ਪਤਾ ਵੀ ਆਪਣੀ ਕੌਮ ਲਈ ਅਸੀਂ ਕੁਛ ਕਰਨਾ ਹੈ, ਵੀ ਸਾਡਾ ਕੌਮ ਦੇ ਉੱਤੇ ਕੀ ਹੋ ਸਕਦਾ ਆ, ਉਹਨਾਂ ਦੇ ਲਈ ਆਪਾਂ ਇਹ ਜਿਹੜਾ ਆ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹੈਗੇ ਆ। ਸੋ ਦੋਨਾਂ ਦੇ ਜਿਹੜੇ ਡਾਕੂਮੈਂਟਡ ਟਾਈਜ਼ ਹੈਗੀਆਂ ਇੰਡੀਆ ਦੇ ਨਾਲ, ਕਿਉਂਕਿ ਇੱਕ ਪਟੀਸ਼ਨ ਵੀ ਚੱਲ ਰਹੀ ਹੈਗੀ ਆ ਤੁਲਸੀ ਗੈਬਰਟ ਦੇ ਅਗੇਂਸਟ, ਤੇ ਮੇਨ ਕੰਸਰਨ ਜਿਹੜਾ ਸਿੱਖਾਂ ਦਾ ਹੈਗਾ ਇਸ ਵੇਲੇ ਸੇਫਟੀ ਤੇ ਸਿਕਿਉਰਿਟੀ ਆਫ ਸਿੱਖ ਅਮਰੀਕਨਸ ਤੇ ਪਲੱਸ ਹੋਰ ਜਿਹੜੀਆਂ ਮਿਨੋਰਟੀ ਗਰੁੱਪਸ। ਆਪਾਂ ਇਸ਼ੂ ਇਹ ਕਿਸ ਕਰਕੇ ਚੱਕ ਰਹੇ ਹਾਂ, ਬਹੁਤ ਵਾਰ ਸਾਨੂੰ ਵੀ ਕਈ ਸਾਡੇ ਸਰੋਤੇ ਕਹਿ ਦਿੰਦੇ ਯਾਰ ਪ੍ਰੋਗਰਾਮ ਤਾਂ ਅਪਡੇਟ ਅਮਰੀਕਾ ਤੁਸੀਂ ਇੰਡੀਆ ਵਾਲਾ ਵੀ ਕਰਦੇ ਰਹਿੰਦੇ ਆ। ਜੇ ਇੰਡੀਆ ਦੀ ਸਰਕਾਰ ਅਮਰੀਕਨ ਸਿਟੀਜ਼ਨ ਨੂੰ ਆ ਕੇ ਮਾਰੂਗੀ ਤੇ ਫਿਰ ਉਹ ਗੱਲਬਾਤ ਬਣਦੀ ਆ ਨਾ, ਕਿਉਂਕਿ ਇੰਡੀਆ ਫਿਰ ਅਮਰੀਕਾ ਦੀ ਵੀ ਗੱਲ ਆ। ਸੋ ਉਸ ਸੰਬੰਧ ਦੇ ਵਿੱਚ ਆਪਾਂ ਬਹੁਤ ਪਿੱਛੇ ਆ। ਚਾਈਨੀਜ਼ ਮੂਲ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਨਾਲ ਵੀ ਸਾਰਾ ਕੁਝ ਇਹੀ ਹੁੰਦਾ ਜੋ ਸਿੱਖਾਂ ਨਾਲ ਪਿਛਲੇ ਸਮੇਂ 'ਚ ਹੋਇਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਸ ਤੇ ਉਹਨਾਂ ਦੇ ਆਪਾਂ ਤਾਂ ਦੇਖਿਆ ਪਿੱਛੇ ਜਾਏ ਇੱਕ ਪੁਲਿਸ ਦਾ ਸਟੇਸ਼ਨ ਹੀ ਸੀ ਨਿਊਯਾਰਕ 'ਚ, ਉਹਨੇ ਅੰਡਰ ਕਵਰ ਸੈਟਅਪ ਕੀਤਾ। ਉਹਨੂੰ ਬਿਲਕੁਲ ਉੱਥੇ ਖਬਰਾਂ ਕਰਦੇ ਸੀ ਇਕੱਠੀਆਂ, ਪਿੱਛੇ ਆਪਣੇ ਮੁਲਕ ਚੀਨ ਨੂੰ ਉਹ ਘੱਲਦੇ ਸੀ, ਉੱਥੋਂ ਦੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਜਿਹੜਾ ਉਹ ਖੱਜਲ ਕੀਤਾ ਜਾਂਦਾ ਸੀ, ਤੰਗ ਪਰੇਸ਼ਾਨ ਹੋ ਰਹੇ ਸੀ। ਜੀ ਜੀ ਸੋ ਉਹਦੇ ਸੰਬੰਧ ਦੇ ਵਿੱਚ ਚਾਈਨੀਜ਼ ਕਮਿਊਨਿਟੀ ਬਹੁਤ ਐਕਟਿਵ ਆ। ਉਹ ਆਪਣੇ ਕਾਂਗਰਸਮੈਨਾਂ ਨਾਲ, ਸੈਨੇਟਰਸ ਨਾਲ ਪੂਰਾ ਜਿਹੜਾ ਉਹ ਰਾਬਤਾ ਰੱਖਦੀ ਆ ਵੀ ਕਿੱਥੇ ਕੀ ਧੱਕਾ ਹੁੰਦਾ ਆ। ਸੋ ਇਹ ਸਾਰਾ ਜਿਹੜਾ ਇਸ਼ੂ ਹੈ ਇਕੱਲਾ ਸਿੱਖ ਕਮਿਊਨਿਟੀ ਲਈ ਨਹੀਂ ਆ, ਇਹ ਡਿਫੈਂਡ ਕਰਨਾ ਆ ਐਜ਼ ਏ ਅਮਰੀਕਨ ਸਿਟੀਜ਼ਨ। ਸਾਡਾ ਜਿਹੜਾ ਆਈਡੀਅਲਸ ਹੈਗੇ ਸਾਡੇ ਜਸਟਿਸ ਦਾ, ਡੈਮੋਕ੍ਰੇਸੀ ਦਾ, ਇਕੁਐਲਿਟੀ ਦਾ, ਜੋ ਅਮਰੀਕਾ ਨੂੰ ਡਿਫਾਈਨ ਕਰਦਾ ਹੈਗਾ। ਇਹ ਨਹੀਂ ਵੀ ਅਸੀਂ ਕੰਮ ਤੇ ਚੱਲ ਗਏ, ਆ ਗਏ, ਠੀਕ ਆ, ਵੱਡਾ ਘਰ ਲੈ ਲਿਆ, ਵੱਡੀਆਂ ਕਾਰਾਂ ਲੈ ਲਈਆਂ, ਬੱਲੇ ਬੱਲੇ ਹੋ ਗਈ। ਕੰਮ ਨਿਬੜ ਗਿਆ। ਜੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਬਣੇ ਆ ਨਾ, ਅਮਰੀਕਾ ਦੇ ਕਨਸਟੀਟਿਊਸ਼ਨ ਦੀ ਸਹੁੰ ਖਾਧੀ ਹੈਗੀ ਆ, ਤੇ ਤੁਹਾਡਾ ਇਹ ਫਰਜ਼ ਵੀ ਬਣਦਾ ਆ ਵੀ ਆਪਾਂ ਇਹਦੇ ਜਸਟਿਸ, ਡੈਮੋਕ੍ਰੇਸੀ ਤੇ ਇਕੁਐਲਿਟੀ ਜਿਹੜੀ ਆ ਉਹਦੇ ਲਈ ਇੱਥੇ ਖੜੀਏ। ਜੀ ਬਿਲਕੁਲ। ਸੋ ਰੀਸੈਂਟਲੀ ਇੱਕ ਜਿਹੜਾ ਆਰਟੀਕਲ ਆ ਉਹ ਆਪਣੇ ਸਾਹਮਣੇ ਜਿਹੜਾ ਆਇਆ ਵੀ ਇੰਡੀਆ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਜਦ ਅਮਰੀਕਾ ਦੇ ਉੱਤੇ ਉਹ ਦਸਤਕ ਦੇ ਰਿਹਾ, ਦਰਵਾਜ਼ੇ ਜਿਹੜਾ ਉਹ ਖੜਕਾ ਰਿਹਾ, ਆਪਾਂ ਆਪਣੀਆਂ ਜਿਹੜੀਆਂ ਫਰੀਡਮਸ ਆ ਉਸ ਨੂੰ ਕਿੱਦਾਂ ਪ੍ਰੋਟੈਕਟ ਕਰਨਾ, ਜਿਹੜੀ ਅਮਰੀਕਨ ਫਰੀਡਮਸ ਦੀ, ਰਾਈਟਸ ਦੀ ਜਿਹੜੀ ਉਹ ਗੱਲ ਕਰ ਰਹੇ ਆ, ਜਿਹੜਾ ਇੰਡੀਆ ਦਾ ਇਨਫਲੂਐਂਸ ਇੱਥੇ ਉਹ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਆ। 2 ਜਣਿਆਂ ਦਾ ਤੁਸੀਂ ਇਸ ਦੇ ਵਿੱਚ ਜਿਹੜਾ ਉਹ ਨਾਮ ਲਿਆ, ਹੋਰ ਵੀ ਕਈ ਹੋਣਗੇ। ਬਾਈਡਨ ਪ੍ਰਸ਼ਾਸਨ 'ਚ ਵੀ ਬਹੁਤ ਸਾਰੇ ਜਿਹੜੇ ਆ ਹਿੰਦੂ ਮਤ ਵਾਲੇ ਜਿਹੜੇ ਲੋਕ ਸੀਗੇ, ਇੰਡੀਅਨ ਅਮਰੀਕਨ ਸੀਗੇ, ਪਰ ਕੋਈ ਏਡੇ ਵੱਡੀਆਂ ਅਹੁਦੇਦਾਰੀਆਂ ਦੇ ਉੱਤੇ ਸ਼ਾਇਦ ਉਹ ਨਹੀਂ ਸੀਗੇ। ਪਾਲਿਸੀ ਮੇਕਿੰਗ ਦੇ ਵਿੱਚ ਜਦ ਇਹ ਲੋਕ ਆਉਂਦੇ ਆ, ਜਿਨ੍ਹਾਂ ਦਾ ਖਾਸ ਕਰਕੇ RSS, VHP ਦੇ ਨਾਲ ਜਦੋਂ ਸੰਬੰਧ ਹੋਵੇ, ਤਾਂ ਸਿੱਖ ਕਮਿਊਨਿਟੀ ਨੂੰ ਜਿਹੜਾ ਉਹ ਬਹੁਤ ਧਿਆਨ ਦੇ ਨਾਲ ਦੇਖਣ ਦੀ ਲੋੜ ਆ। ਕੀ ਅਜਿਹੀਆਂ ਘਟਨਾਵਾਂ ਇੰਡੀਆ ਵਾਲੇ ਕਰਨੋਂ ਬੰਦ ਹੋ ਜਾਣਗੇ? ਕੀ ਉਹ ਬਾਜ਼ ਆ ਜਾਣਗੇ? ਇਹ ਤਾਂ ਹੁਣ ਭਵਿੱਖ ਜਿਹੜਾ ਉਹ ਦੱਸੇਗਾ। ਪਰ ਇੰਡੀਅਨ ਸਰਕਾਰ ਚੀਜ਼ ਦੀ ਆਈਡੀਓਲੋਜੀ RSS ਦੇ ਨਾਲ ਮੇਲ ਖਾਂਦੀ ਆ, ਉਸ ਤੋਂ ਜਿਹੜੀ ਪ੍ਰਭਾਵਿਤ ਹੋ ਕੇ ਚੱਲਦੀ ਆ, ਤੇ ਜਦੋਂ ਉਸ ਤੋਂ ਪ੍ਰਭਾਵਿਤ ਲੋਕ ਇੱਥੇ ਡਾਇਰੈਕਟਰ ਹੋਣਗੇ, ਵੱਡੇ ਮਹਿਕਮਿਆਂ ਨੂੰ ਉਹ ਚਲਾ ਰਹੇ ਹੋਣਗੇ, ਕੀ ਤੁਹਾਨੂੰ ਨਹੀਂ ਲੱਗਦਾ ਵੀ ਉਹ ਅਸਰ ਆਪਾਂ ਨੂੰ ਇੱਥੇ ਵੀ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈਗਾ ਆ? ਸੋ ਇਸ ਟਾਈਮ ਜਿਹੜੇ ਸਿੱਖ ਅਮਰੀਕਨਸ ਦੇ ਮੋਹਰੇ ਕਈ ਤਰੀਕੇ ਦੇ ਜਿਹੜੇ ਸਵਾਲ ਨੇ, ਜਿਨ੍ਹਾਂ ਦੇ ਜਵਾਬ ਵੀ ਆ, ਉਸ ਦੇ ਉੱਤੇ ਐਕਟ ਕਰਨ ਦੀ ਆਪਾਂ ਨੂੰ ਜਿਹੜੀ ਉਹ ਜ਼ਰੂਰਤ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਅਜੇ ਜਿਹੜਾ ਬਿੱਲ ਆ ਉਹ ਉੱਦਾਂ ਦਾ ਉੱਦਾਂ ਹੀ ਖੜਾ ਆ। ਉਹ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ ਆ ਉਹ ਉੱਦਾਂ ਦਾ ਉੱਦਾਂ ਹੀ ਖੜਾ ਆ। ਕੀ ਉਹ ਪਾਸ ਹੋ ਸਕੇਗਾ? ਕਿੱਦਾਂ ਜਿਹੜਾ ਇਸ ਦੇ ਵਿੱਚ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਨਿਖਿਲ ਗੁਪਤਾ ਦਾ ਕੇਸ ਨਿਊਯਾਰਕ ਦੀ ਸਦਰਨ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ, ਜਿਸ ਦੀ ਇਨਵੈਸਟੀਗੇਸ਼ਨ ਇਵੈਂਚੁਅਲੀ FBI ਨੇ ਵੀ ਕਰਨੀ ਹੈ, CIA ਨੇ ਵੀ ਜਿਹੜੀ ਇਸ ਦੇ ਵਿੱਚ ਕਰਨੀ ਆ। ਪੰਨੂ ਨੂੰ ਮਾਰਨ ਦੀ ਜਿਹੜੀ ਸੁਪਾਰੀ ਦੇਣ ਵਾਲਾ ਮਾਮਲਾ ਸੀਗਾ ਉਸ ਦੇ ਵਿੱਚ। ਫਿਰ ਵਾਈਜ਼ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ, ਇੰਟੈਲੀਜੈਂਸ ਗੈਦਰਿੰਗ ਆਪਰੇਟਸ ਹੈਗਾ ਆ ਅਮਰੀਕਾ ਦਾ, ਉਸਨੇ ਜਿਹੜਾ ਆ ਬੇਸਿਕਲੀ ਕੈਨੇਡਾ ਨੂੰ ਦੱਸਿਆ ਸੀਗਾ ਵੀ ਤੁਹਾਡੇ ਮੁਲਕ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟ ਵਾਲੇ ਆ, ਉਹ ਕਿਸ ਤਰੀਕੇ ਦੇ ਨਾਲ ਸਿੱਖ ਐਕਟਿਵਿਸਟ ਨੂੰ ਮਾਰ ਰਹੇ ਆ, ਅਸੈਸੀਨੇਸ਼ਨ ਕਰ ਰਹੇ ਆ, ਭਾਰਤੀ ਗੈਂਗਸਟਰਾਂ ਦੇ ਨਾਲ ਮਿਲ ਕੇ ਉੱਥੇ ਕਿੱਦਾਂ ਫਰੌਤੀਆਂ ਤੇ ਹੋਰ ਜਿਹੜੀਆਂ ਸਕੀਮਾਂ ਜਿਹੜੀਆਂ ਉੱਥੇ ਉਹ ਚੱਲ ਰਹੀਆਂ। ਉਹਨਾਂ ਨੇ ਤਾਂ ਮੋਦੀ ਤੱਕ ਦਾ ਵੀ ਜ਼ਿਕਰ ਜਿਹੜਾ ਉਹ ਕਰ ਦਿੱਤਾ ਵੀ ਉਹ ਆ
ਕੀ ਤੁਹਾਨੂੰ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਰਐਸਐਸ ਤੋਂ ਪ੍ਰਭਾਵਿਤ ਲੋਕ ਸੱਤਾ ਦੇ ਵਿੱਚ ਨੇ ਤਾਂ ਉਹ ਅਜਿਹੇ ਮਾਮਲਿਆਂ ਦੇ ਨੂੰ ਖੁਰਦ-ਬੁਰਦ ਨਹੀਂ ਕਰ ਦੇਣਗੇ? ਇਹ ਸਵਾਲ ਹੋਣੇ ਚਾਹੀਦੇ ਆ। ਇਹਨਾਂ ਦੇ ਜਵਾਬ ਜਿਹੜੇ ਆ ਚਲੋ ਉਹ ਤਾਂ ਆਪਾਂ ਨੂੰ ਸਮੇਂ ਦੇ ਨਾਲ ਹੀ ਪਤਾ ਲੱਗਣੇ ਆ, ਪਰ ਆਪਾਂ ਨੂੰ ਅੱਖਾਂ ਨਹੀਂ ਮੀਟ ਲੈਣੀਆਂ ਚਾਹੀਦੀਆਂ ਵੀ ਚੱਲ ਨਹੀਂ ਕੋਈ ਨਹੀਂ, ਇਹ ਤਾਂ ਟਰੰਪ ਦੇ ਨਾਲ ਨੇ, ਇਹ ਅਮਰੀਕਾ ਦੇ ਜਿਹੜੇ ਉਹ ਜੰਮੇ ਆ ਤੇ ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਇਦਾਂ ਜਿਹੜਾ ਉਹ ਨਾ ਹੋਵੇ। ਆਪਾਂ ਨੂੰ ਫਿਰ ਵੀ ਅੱਖਾਂ ਜਿਹੜੀਆਂ ਖੋਲ ਕੇ ਜਿਹੜਾ ਉਹ ਚੱਲਣਾ ਚਾਹੀਦਾ। ਜਦੋਂ ਤੁਸੀਂ ਕਿਸੇ ਇੱਕ ਸ਼ਹਿਰ ਦੇ ਕੈਂਡੀਡੇਟਸ ਨੂੰ ਲੈ ਕੇ ਇਹ ਚਿੰਤਾਵਾਂ ਜਿਹੜੀਆਂ ਉਹ ਪ੍ਰਗਟਾ ਸਕਦੇ ਆ ਵੀ ਉਹਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਆ, ਤੇ ਫਿਰ ਜਿਹੜਾ ਫੈਡਰਲ ਲੈਵਲ ਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਜਿਸਨੇ ਪਾਲਿਸੀ ਡਿਸਾਈਡ ਕਰਨੀ ਆ, ਜਿਹਨੇ ਮੈਮੋ ਦੇਣੇ ਆ, ਜਿੰਨੇ ਗਾਂ ਹਜ਼ਾਰਾਂ ਹੀ ਕਰਮਚਾਰੀਆਂ ਨੂੰ ਆਦੇਸ਼ ਦੇਣੇ ਆ, ਉਹਨਾਂ ਦੇ ਕਹੇ ਦੇ ਉੱਤੇ ਚੱਲਣਾ ਆ, ਕਿ ਉੱਥੇ ਨਹੀਂ ਆਪਾਂ ਨੂੰ ਇਹ ਮਾੜਾ ਜਿਹਾ ਵਿਚਾਰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ। ਸੋ ਜਿਹੜਾ ਡਾਇਸਪੋਰਾ ਦੀਆਂ ਕਮਿਊਨਿਟੀਜ਼ ਆ, ਇਹਦੇ ਵਿੱਚ ਆਪਾਂ ਨੂੰ ਇਸ ਟਾਈਮ ਪੰਜਾਬੀਆਂ ਨੂੰ, ਸਿੱਖਾਂ ਨੂੰ ਜਿਹੜਾ ਬਹੁਤ ਕੁਛ ਸਿੱਖਣ ਦੀ ਜਿਹੜੀ ਉਹ ਇਸ ਦੇ ਵਿੱਚ ਜ਼ਰੂਰਤ ਆ, ਜਿੱਦਾਂ ਚੀਨ ਦੀ ਤੁਸੀਂ ਉਦਾਹਰਨ ਜਿਹੜੀ ਉਹ ਦਿੱਤੀ ਆ। ਸੋ ਸਿੱਖਾਂ ਨੂੰ ਇਸ ਟਾਈਮ ਪੰਜਾਬੀਆਂ ਨੂੰ ਕੋਲੇਸ਼ਨ ਬਿਲਡਿੰਗ ਦੇ ਉੱਤੇ ਜ਼ੋਰ ਦੇਣ ਦੀ ਜ਼ਰੂਰਤ ਆ। ਆਪੋ ਆਪਣੇ ਜਿਹੜੇ ਆ ਉਹ ਸਾਥ ਜਿਹੜੇ ਉਹ ਨਾਲ ਬਣਾ ਕੇ ਚੱਲੋ। ਆਪਣੇ ਜਿਹੜੇ ਸਪੋਰਟਰਸ ਆ, ਚਾਹੇ ਉਹ ਸੈਨੇਟ 'ਚ ਨੇ, ਚਾਹੇ ਉਹ ਕਾਂਗਰਸ 'ਚ ਨੇ, ਉਹਨਾਂ ਨੂੰ ਜਿਹੜਾ ਉਹ ਬਣਾ ਕੇ ਰੱਖੋ ਵੀ ਜੇ ਕੱਲ ਨੂੰ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਵੀ ਤੁਹਾਡਾ ਕੋਈ ਸਾਥ ਦੇਣ ਵਾਲਾ ਉੱਥੇ ਜ਼ਰੂਰ ਹੋਵੇ। ਤੁਸੀਂ ਇਹ ਸੋਚੋ ਵੀ ਜਦੋਂ ਤੁਹਾਨੂੰ ਕਾਲ ਆਵੇ ਵੀ FBI ਦੀ ਜਾਂ ਹੋਰ ਪੁਲਿਸ ਵਾਲਿਆਂ ਦੀ ਵੀ ਪਈ ਤੁਹਾਡੀ ਲਾਈਫ ਖਤਰੇ 'ਚ ਆ, ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਬੰਦੇ ਨੂੰ ਜਿਹਨੂੰ ਕਾਲ ਆਉਂਦੀ ਉਹਨੂੰ ਵੀ ਪਤਾ ਹੁੰਦਾ। ਇਹ ਕੁਝ ਗੁਰਪ੍ਰਤਪਾਲ ਸਿੰਘ ਪੰਨੂ ਨਾਲ ਵਾਪਰਿਆ। ਇਸ ਤੋਂ ਬਿਨਾਂ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਜਿਹੜੇ ਫਰੀਮੌਂਟ 'ਚ ਰਹਿਣ ਵਾਲੇ ਆ, ਉਹਨਾਂ ਦੇ ਨਾਲ ਵਾਪਰਿਆ, ਉਹਨਾਂ ਨੂੰ ਕਾਲਸ ਆਈਆਂ। ਇਸ ਤੋਂ ਬਿਨਾਂ ਸਟਾਕਟਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਇੰਡੀਅਨ ਕੌਂਸਲੇਟ ਆਫਿਸ ਵੱਲੋਂ ਜਿਹੜਾ ਕੰਟੈਕਟ ਕੀਤਾ ਗਿਆ, ਆਫਿਸਰ ਜਿਹੜਾ ਆ ਉੱਥੇ। ਸੋ ਸਰਵੇਲੈਂਸ ਕਿਸ ਤਰ੍ਹਾਂ ਕਰਨੀ ਆ, ਜਿਹੜੇ ਉੱਥੇ ਜਿਹੜੇ ਸੰਗਤ ਦੇ ਮੈਂਬਰ ਆਪਣੀ ਪਾਠ ਪੂਜਾ ਕਰਨ ਜਾਂਦੇ ਹੈਗੇ ਆ। ਸੋ ਭੂਸ਼ਣ ਅਠਾਲੇ, ਇਹ ਆਪਾਂ ਹਰ ਰੋਜ਼ ਡਿਸਕਸ ਕਰਦੇ ਰਹਿੰਦੇ ਆ, ਕਿਸ ਤਰ੍ਹਾਂ ਉਹਨੂੰ ਥ੍ਰੈਟ ਦਿੱਤੀਆਂ ਸਿੱਖਾਂ ਨੂੰ, ਸਿੱਖਾਂ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਥ੍ਰੈਟ ਦਿੱਤੀਆਂ। ਤੇ ਇਹੀ ਸਾਰਾ ਕੁਝ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਹੈਗਾ। ਸੋ ਇੰਡੀਆ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਇਹ ਇੱਕ ਲਾਰਜ ਪੈਟਰਨ ਆ, ਬਹੁਤ ਵੱਡਾ। ਕਿਸ ਤਰ੍ਹਾਂ ਜਿਹੜੀਆਂ ਆਥੋਰੀਟੇਰੀਅਨ ਜਿਹੜੀਆਂ ਰਜੀਮਸ ਹੁੰਦੀਆਂ ਆ, ਉਹ ਡਾਇਸਪੋਰਾ ਕਮਿਊਨਿਟੀ ਨਾਲ ਕਰਦੀਆਂ। ਰਸ਼ੀਆ ਵਾਲੇ ਇਦਾਂ ਕਰਦੇ, ਚਾਈਨਾ ਵਾਲੇ ਕਰਦੇ, ਟਰਕੀ ਵਾਲੇ, ਈਰਾਨ ਵਾਲੇ, ਤੇ ਹੁਣ ਇੰਡੀਆ ਵੀ ਉਹਨਾਂ ਦਾ ਜਿਹੜਾ ਹਿੱਸਾ ਹੈਗਾ। ਸੋ ਇਸੇ ਕਰਕੇ ਆਪਾਂ ਬਹੁਤ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਸੀ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਉਹ US ਦੀ ਕਾਂਗਰਸ 'ਚ ਪਾਸ ਹੋਣਾ ਚਾਹੀਦਾ। ਸਿੱਖ ਜੈਨੋਸਾਈਡ ਵਾਲਾ ਬਿੱਲ ਪਾਸ ਹੋਣਾ ਚਾਹੀਦਾ। ਚਾਈਨਾ ਦੇ ਜਿਹੜੇ ਡਾਇਸਪੋਰਾ ਲੋਕ ਹੈਗੇ ਆ, ਉਹ ਬਹੁਤ ਸਕਸੈਸਫੁਲ ਆ ਆਪਣੀ ਐਡਵੋਕੇਸੀ ਕਰਨ ਦੇ ਲਈ। ਚਾਈਨੀਜ਼ ਜਿਹੜੇ ਕਵਰਡ ਪੁਲਿਸ, ਜਿਹੜੀ ਅੰਡਰ ਕਵਰ ਪੁਲਿਸ ਕੰਮ ਕਰਦੀ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਪੋਜ਼ ਕਰਨ ਦੇ ਲਈ ਉਹਨਾਂ ਨੇ ਆਪਣਾ ਮੁੱਦਾ ਪੂਰਾ US ਦੀ ਸਰਕਾਰ ਕੋ ਪਹੁੰਚਾ ਦਿੱਤਾ। ਜਿਸ ਤਰ੍ਹਾਂ ਤੁਸੀਂ ਕਿਹਾ ਆ ਵੀ ਸਿੱਖਾਂ ਨੂੰ ਕੋਲੀਸ਼ਨ ਬਿਲਡਿੰਗ ਕਰਨੀ ਪਊਗੀ ਬਲੈਕ ਲੀਡਰਸ ਦੇ ਨਾਲ। ਸਿਵਲ ਰਾਈਟਸ ਮੂਵਮੈਂਟ ਵਾਲੇ ਜਿਹੜੇ ਹੈਗੇ ਆ, ਚਾਈਨੀਜ਼ ਮੂਲ ਦੇ ਆ, ਜਾਂ ਜਿਹੜੇ ਹੋਰ ਮੁਲਕਾਂ ਦੇ ਵੀ ਜਿਹੜੇ ਇੱਥੇ ਲੋਕ ਆ ਆਪਣੇ ਧੱਕੇ ਦੇ ਜਿਹੜੇ। ਹਰਜੋਤ ਸਿੰਘ ਜੀ, ਇਹ ਤਾਂ ਹੈ ਹੀ ਹੈ, ਰਿਪਬਲਿਕਨ ਡੈਮੋਕ੍ਰੇਟ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਨੂੰ ਚੱਲਣਾ ਪੈਣਾ ਆ, ਕਿਉਂਕਿ ਇਵੈਂਚੁਅਲੀ ਜਦੋਂ ਸਾਰੇ ਪਾਸੇ ਆਵਾਜ਼ ਚੱਕੀ ਜਾਊਗੀ ਤਾਂ ਹੀ ਜਿਹੜੀ ਉਹ ਗੱਲ ਇਸ ਦੇ ਵਿੱਚ ਜਿਹੜੀ ਉਹ ਬਣਦੀ ਆ। ਗਾਬੜ ਤੇ ਪਟੇਲ ਨੂੰ ਲੈ ਕੇ ਚਿੰਤਾਵਾਂ ਕਿਉਂ ਨੇ, ਇਹ ਵੀ ਆਪਾਂ ਜੇ ਦੱਸਦੇ ਜਾਈਏ। ਤੁਲਸੀ ਗਾਬੜ ਦਾ ਜਿਹੜਾ ਕਰੀਅਰ ਆ, ਉਹਦਾ ਜਿਹੜਾ ਕਨੈਕਸ਼ਨ ਰਿਹਾ ਹਮੇਸ਼ਾ ਹੀ ਹਿੰਦੂਤਵ ਅਲਾਈਨਡ ਜਿਹੜੇ ਗਰੁੱਪ ਆ, ਜਿਹੜਾ HSS ਜਿਹੜਾ ਅਮਰੀਕਾ ਦੇ ਵਿੱਚ ਆ, ਜਿਹੜਾ RSS ਦਾ ਵਿੰਗ ਆ, ਹਿੰਦੂ ਸਵੈਮ ਸੇਵਕ ਸੰਘ ਜਿਹੜਾ ਆ, ਤੇ ਵਿਸ਼ਵ ਹਿੰਦੂ ਪਰਿਸ਼ਦ, ਉਸ ਦੇ ਨਾਲ ਮੋਦੀ ਹੁਣਾਂ ਦੀ ਉਹ ਲਗਾਤਾਰ ਸਪੋਰਟ ਦੇ ਵਿੱਚ ਆਉਂਦੀ ਰਹੀ ਆ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਉਸਨੇ ਹਮੇਸ਼ਾ ਇੰਡੀਆ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦਾ ਘਾਣ ਹੁੰਦਾ ਉਸ ਦੇ ਉੱਤੇ ਉਹ ਚੁੱਪੀ ਜਿਹੜੀ ਉਹ ਧਾਰੀ ਰੱਖੀ ਆ। ਸੋ 18 ਜਿਹੜੀਆਂ US ਦੀਆਂ ਇੰਟੈਲੀਜੈਂਸ ਦੀਆਂ ਏਜੰਸੀਜ਼ ਆ, ਉਹ ਉਸ ਦੇ ਅੰਡਰ ਆਊਗੀ ਜੇ ਇਸ ਦੀ ਨੋਮੀਨੇਸ਼ਨ ਕਨਫਰਮ ਹੁੰਦੀ ਆ। ਅਜੇ ਹੋਈ ਨਹੀਂ ਆ, ਜੇ ਹੋ ਗਈ ਤਾਂ ਹਾਲ ਦੀ ਘੜੀ ਇਹਦੀ ਹੋਣ ਦੀ ਸੰਭਾਵਨਾ ਥੋੜੀ ਜਿਹੀ ਘੱਟ ਇਸ ਕਰਕੇ ਆ ਕਿਉਂਕਿ ਉਹਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਆ ਵੀ ਇਹ ਰਸ਼ੀਅਨ ਦੇ ਨਾਲ ਜਿਹੜੀ ਏਜੰਟ ਦੇ ਤੌਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੀਰੀਆ ਦੇ ਵੀ ਹੱਕ ਦੇ ਵਿੱਚ ਤੁਲਸੀ ਗੈਬਰਡ ਦੀਆਂ ਬਹੁਤ ਸਟੇਟਮੈਂਟਾਂ ਰਹੀਆਂ ਬਿਲਕੁਲ। ਤੇ ਕੈਸ਼ ਪਟੇਲ ਦਾ ਜਿਹੜਾ ਕਨੈਕਸ਼ਨ ਆ ਉਹ ਇਸ ਤਰੀਕੇ ਨਾਲ ਆ, ਉਹ ਮੋਦੀ ਹੁਣਾਂ ਨੂੰ ਐਡਮਾਇਰ ਵੀ ਕਰਦਾ ਆ
ਤੇ ਜਦੋਂ ਉਹ ਹਿੰਦੂਤਵ ਲਿੰਕਡ ਮਾਈਲਸਟੋਨ ਜਿਹੜੇ ਆਏ ਸੀ ਉਸ ਨੂੰ ਉਹਨੇ ਸੈਲੀਬ੍ਰੇਟ ਵੀ ਜਿਹੜਾ ਕੀਤਾ ਸੀ ਜਦ ਅਯੋਧਿਆ ਦੇ ਵਿੱਚ ਰਾਮ ਮੰਦਿਰ ਦਾ ਪ੍ਰੋਜੈਕਟ ਉਹ ਹੋਇਆ ਸੀ ਉਸ ਤਰੀਕੇ ਦੇ ਨਾਲ ਤੇ ਉਸਨੇ FBI ਨੂੰ ਜਿਹੜੇ ਡਾਇਰੈਕਸ਼ਨਸ ਆ ਉਸਦੀਆਂ ਆਪਰੇਸ਼ਨਸ ਆ ਉਸ ਦੇ ਵਿੱਚ ਉਹਨੇ ਚੇਂਜਸ ਜਿਹੜੀਆਂ ਉਹ ਕਰਨੀਆਂ ਸੋ ਇਹ ਸਵਾਲ ਤੇ ਬਣਦਾ ਹੈ ਵੀ ਕੀ ਆਪਾਂ ਇਹਨਾਂ ਤੋਂ ਇੰਪਾਰਸ਼ਲ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨਸ ਦੇ ਵਿੱਚ ਉਮੀਦ ਜਿਹੜੀ ਉਹ ਰੱਖਾਂਗੇ ਕਿ ਉਸ ਤਰੀਕੇ ਦੇ ਨਾਲ ਕਮਿਟਮੈਂਟ ਜਿਹੜੀ ਉਹ ਬਣਾ ਕੇ ਰੱਖਣਗੇ ਜੇ ਇੰਪਾਰਸ਼ੈਲਿਟੀ ਰੱਖਦੇ ਆ ਫਿਰ ਤਾਂ ਕਿਸੇ ਨੂੰ ਕੋਈ ਦਿੱਕਤ ਹੀ ਨਹੀਂ ਪਰ ਇਹ ਆ ਵੀ ਨਾਲ ਦੇ ਨਾਲ ਆਪਾਂ ਨੂੰ ਜ਼ਰੂਰ ਜਿਹੜਾ ਉਹ ਇਸ ਚੀਜ਼ ਦੇ ਵਿੱਚ ਸਤਰਕ ਰਹਿਣਾ ਚਾਹੀਦਾ ਆ ਵੀ ਇਦਾਂ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਆ ਤੇ ਆਪਾਂ ਉਸ ਟਾਈਮ ਦੇ ਉੱਤੇ ਕੀ ਕਰਨਾ ਹੈ ਕੀ ਆਪਣੇ ਕੋਲ ਜਿਹੜਾ ਹੋਵੇ ਵੀ ਇਸ ਦਾ ਜਿਹੜਾ ਤੋੜ ਆ ਉਹ ਉਸ ਟਾਈਮ ਲੱਭਿਆ ਜਾ ਸਕੇ ਸੋ ਬਿਲਕੁਲ ਸਿੱਖਾਂ ਨੂੰ ਜਿਹੜਾ ਆ ਕੀ ਕਰਨਾ ਚਾਹੀਦਾ ਆ ਵੀ ਇਹ ਜੋ ਥ੍ਰੈਟਸ ਹੈਗੀਆਂ ਆ ਤੇ ਪਲੱਸ US ਦੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਚਾਉਣਾ ਹੈਗਾ ਸੋ ਉਹ 3 ਪੁਆਇੰਟ ਜੋ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਜੋ ਆਪਣੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ ਗੁਰੂ ਘਰਾਂ ਦੀਆਂ ਕਮੇਟੀਆਂ ਆ ਐਕਟਿਵ ਜਿਹੜੇ ਸਿੱਖ ਮੈਂਬਰਸ ਆ ਨੋ ਮੈਟਰ ਕਿਸੇ ਵੀ ਗਰੁੱਪ ਨੂੰ ਬਿਲੋਂਗ ਕਰਦੇ ਆ ਥੋੜਾ ਬਹੁਤਾ ਵੀ ਜਿਹੜਾ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਇਹਨਾਂ ਇਸ਼ੂਜ਼ ਦੇ ਉੱਤੇ ਜੋ ਆ ਫੋਕਸ ਕਰਨਾ ਚਾਹੀਦਾ ਨਾ ਕਿ ਛੋਟੇ ਛੋਟੇ ਜਿਹੜੇ ਇਸ਼ੂ ਬਣਦੇ ਹੈਗੇ ਆ ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਫਾਰਾ ਐਨਫੋਰਸਮੈਂਟ ਆ ਨਾ ਉਹਨੂੰ ਕਹਿੰਦੇ ਵੀ ਸਟਰੋਂਗ ਕਰਨਾ ਚਾਹੀਦਾ ਇੰਸ਼ੋਰ ਕਰੋ ਵੀ ਜਿਹੜੇ ਫੋਰਨ ਏਜੰਟਸ ਲੌਬੀ ਕਰ ਰਹੇ ਆ US ਗਵਰਨਮੈਂਟ ਦੇ ਜਿਹੜੇ ਵੱਖ-ਵੱਖ ਇਲੈਕਟਡ ਆਫੀਸ਼ੀਅਲਸ ਆ ਉਹ ਰਜਿਸਟਰਡ ਹੈਗੇ ਆ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ ਸੋ ਇੰਸ਼ੋਰ that foreign agents lobbying for repressive governments are registered and held accountable ਦੂਜਾ ਹੈਗਾ ਕਾਂਗਰੈਸ਼ਨਲ ਓਵਰਸਾਈਟ ਤੇ ਹੀਅਰਿੰਗ ਜਿਹੜੀ ਆ ਸਾਨੂੰ ਪੁਸ਼ ਕਰਨਾ ਚਾਹੀਦਾ ਜਿਹੜੇ ਸਾਡੇ ਕਾਂਗਰਸਮੈਨ ਸਪੋਰਟਰਸ ਹੈਗੇ ਆ ਡੇਵਿਡ ਬਲਡਾਹੋ ਆ ਜਿਮ ਕੋਸਟਾ ਆ ਜਿਨ੍ਹਾਂ ਨੇ ਸਪੋਰਟ ਕੀਤਾ ਰੀਸੈਂਟਲੀ ਰੋ ਖੰਨਾ ਨੇ ਵੀ ਸਿੱਖ ਜੈਨੋਸਾਈਡ ਬਿੱਲ ਦੇ ਉੱਤੇ ਸਪੋਰਟ ਕੀਤਾ ਹੈਗਾ ਸੋ ਜਿੰਨੇ ਵੀ ਜਿਹੜੇ ਕਾਂਗਰਸਮੈਨ ਹੈਗੇ ਆ ਜਿਨ੍ਹਾਂ ਦੇ ਸਿੱਖਾਂ ਦੇ ਨਾਲ ਸੰਬੰਧ ਆ ਜਾਂ ਜਿਹੜੇ ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਆ ਤੁਸੀਂ ਉਹਨਾਂ ਨੂੰ ਇਲੈਕਟ ਕੀਤਾ ਆ ਉਹਨਾਂ ਨੂੰ ਪੁਸ਼ ਕਰੋ ਵੀ ਭਾਈ ਇਸ ਇਸ਼ੂ ਦੇ ਉੱਤੇ ਹੀਅਰਿੰਗਸ ਹੋਣੀਆਂ ਚਾਹੀਦੀਆਂ ਆ ਉਹਦੇ ਵਿੱਚ ਕਹਿੰਦੇ ਪੁਸ਼ ਫॉर ਹੀਅਰਿੰਗ ਔਨ ਟਰਾਂਸਨੈਸ਼ਨਲ ਰਿਪਰੈਸ਼ਨ ਉਹਦੇ ਵਿੱਚ ਕੇਸ ਦੱਸੋ ਇਹ ਨਹੀਂ ਵੀ ਜਿੱਦਾਂ ਕੈਨੇਡਾ ਦੇ ਵਿੱਚ ਵਾਪਰਿਆ ਵੀ ਦੇਖੋ ਜੀ ਜਾਂ ਇੱਥੇ ਵੀ ਝੂਠੀਆਂ ਖਬਰਾਂ ਛੱਡ ਦਿੰਦੇ ਵੀ ਜੀ ਮੰਦਿਰ ਤੇ ਅਟੈਕ ਕਰਤਾ ਆਹ ਕਰਤਾ ਉਹ ਕਰਤਾ ਉਹ ਐਮਬੈਸੀ ਤੇ ਅਟੈਕ ਕਰ ਦਿੱਤਾ ਹੈਗਾ ਆਪਣੇ ਕੋਲ ਸੋਲਿਡ ਕੇਸ ਹੈਗੇ ਆ ਉਹ ਕੇਸ ਜਿਹੜੇ ਆ ਗੂਗਲ ਤੋਂ ਜਿਹੜੀ ਨਿਊਜ਼ ਆ ਉਹ ਕੱਢ ਕੇ ਆਪਣੇ ਲੋਕਲ ਕਾਂਗਰਸਮੈਨ ਨੂੰ ਸੈਨੇਟਰ ਨੂੰ ਭੇਜੋ ਉਹਨਾਂ ਕੇਸੇ 'ਚ ਗੁਪਤੇ ਵਾਲਾ ਕੇਸ ਆ ਅਠਾਲੇ ਵਾਲਾ ਕੇਸ ਆ ਡਾਕਟਰ ਪ੍ਰਿਤਪਾਲ ਵਾਲਾ ਗੁਰਪਤਵੰਤ ਸਿੰਘ ਪੰਨੂ ਵਾਲਾ ਜਿਹੜੇ ਸੈਕਰਾਮੈਂਟੋ ਤੋਂ ਆਪਣਾ ਨੌਜਵਾਨ ਸਤਿੰਦਰਪਾਲ ਸਿੰਘ ਗੋਲੀ ਚੱਲਦੀ ਸੀ ਉਹਦੇ ਤੇ ਬੌਬੀ ਸਿੰਘ ਹੋਰ ਬਹੁਤ ਸਾਰੇ ਜਿਹੜੇ ਕੇਸ ਹੈਗੇ ਇਹ ਸਾਡੇ ਕੋਲ ਸੋਲਿਡ ਆ ਇਹ ਸੈਕਰਾਮੈਂਟੋ ਬੀ ਦੇ ਆਰਟੀਕਲ ਨਿਊਯਾਰਕ ਟਾਈਮ ਦੇ ਸਾਰੇ ਦੁਨੀਆ ਦੇ ਪੇਪਰ ਜਿਹੜੇ ਭਰੇ ਹੋਏ ਹੈਗੇ ਆ ਇਸ ਤੋਂ ਬਿਨਾ ਫਿਰ ਜਿਹੜਾ ਫੈਡਰਲ ਪ੍ਰੋਟੈਕਸ਼ਨ ਆ ਵੀ ਇਦਾਂ ਦੇ ਜਿਹੜੇ ਲੈਜਿਸਲੇਸ਼ਨ ਲਿਆਂਦੇ ਜਾਣ ਜਿਹਦੇ ਵਿੱਚ ਜਿਹੜੀਆਂ ਡਾਇਸਪੋਰਾ ਕਮਿਊਨਿਟੀਜ਼ ਆ ਉਹਨਾਂ ਨੂੰ ਸ਼ੀਲਡ ਕੀਤਾ ਜਾ ਸਕੇ ਵੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਰਵੇਲੈਂਸ ਨਾ ਹੋਵੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਵਾਇਲੈਂਸ ਨਾ ਹੋਵੇ ਬਿਲਕੁਲ ਰੀਇਨਫੋਰਸ ਉਹੀ ਚੀਜ਼ ਕੀਤੀ ਜਾਵੇ ਵੀ ਜਿਹੜੀ ਅਮਰੀਕਾ ਦੀ ਕਮਿਟਮੈਂਟ ਹੈਗੀ ਆ ਸੇਫ ਗਾਰਡਿੰਗ ਹਿਊਮਨ ਰਾਈਟਸ ਤੇ ਸੋਵਰਨਟੀ ਸੋ ਇਹ ਇਕੱਲਾ ਸਿੱਖਾਂ ਦਾ ਕੇਸ ਨਹੀਂ ਹੈਗਾ ਇਹ ਅਮਰੀਕਾ ਦਾ ਆ ਅਮਰੀਕਾ ਦੀ ਸੋਵਰਨਟੀ ਨੂੰ ਤੇ ਅਮਰੀਕਾ ਦਾ ਜਿਹੜਾ ਮੇਨ ਮੁੱਦਾ ਆ ਹਿਊਮਨ ਰਾਈਟਸ ਨੂੰ ਸੇਵ ਕਰਨਾ ਉਸ ਨੂੰ ਸੇਵ ਕੀਤਾ ਜਾ ਸਕੇ ਜੀ ਬਿਲਕੁਲ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਵੱਲ ਹੋਰ ਅੱਗੇ ਜਿਹੜਾ ਆਪਾਂ ਵਧਦੇ ਹਾਂ ਜੀ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਆਪਾਂ ਅਖੀਰਲੇ ਕੁਛ ਛਣਾਂ ਦੇ ਵਿੱਚ, ਅਖੀਰਲੇ ਕੁਛ ਪਲਾਂ ਦੇ ਵਿੱਚ ਜਿਹੜੇ ਆਪਾਂ ਚੱਲ ਰਹੇ ਹਾਂ ਇਸ ਪ੍ਰੋਗਰਾਮ ਦੇ ਤੇ ਜੀ ਸੋ ਬਿਲਕੁਲ ਇੱਕ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਦੱਸੋ ਵੀ ਪੰਜਾਬੀ ਰੇਡੀਓ USA ਨੇ ਸਾਈਬਰ ਮੰਡੇ ਕਰਕੇ ਜਿਹੜੇ ਸਾਡੇ ਇੰਟਰਨੈਟ ਰੇਡੀਓ ਸੈਟਸ ਆ ਉਹਨਾਂ ਦੇ ਉੱਤੇ ਅੱਜ ਬਿਲਕੁਲ ਇਹ ਲਾਸਟ ਡੇਟ ਆ ਜੀ। ਸੋ 2 ਤਰੀਕ ਅੱਜ ਹੈਗੀ ਆ ਲਾਸਟ ਡੇਟ ਆ। ਸੋ ਅੱਜ ਲਾਸਟ ਡੇਟ ਆ ਵੀ ਤੁਸੀਂ ਆਪਣੇ ਸ਼ਿਪਿੰਗ ਕਾਸਟ ਬਚਾ ਸਕਦੇ ਆ। ਸ਼ਿਪਿੰਗ ਕਾਸਟ ਤੁਹਾਨੂੰ ਜਿਹੜੀ ਅਸੀਂ ਫ੍ਰੀ ਕਰ ਦਿੱਤੀ ਆ, ਵੇਵ ਆਫ ਕਰ ਦਿੱਤੀ ਆ। ਸੋ ਅੱਜ ਦੇ ਜੇ ਤੁਸੀਂ ਆਰਡਰ ਕਰਦੇ ਆ ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਅਮਰੀਕਾ 'ਚ ਕਿਤੇ ਵੀ, ਤਾਂ ਤੁਹਾਨੂੰ ਜਿਹੜਾ ਉਹ ਸ਼ਿਪਿੰਗ ਦਾ ਖਰਚਾ ਨਹੀਂ ਹੋਵੇਗਾ। ਤੁਸੀਂ ਜਿਹੜਾ ਇੰਟਰਨੈਟ ਰੇਡੀਓ ਸੈੱਟ ਦੀ ਰੈਗੂਲਰ ਕੀਮਤ ਦੇ ਉੱਤੇ ਉਸਨੂੰ ਜਿਹੜਾ ਉਹ ਬਾਏ ਕਰ ਸਕਦੇ ਆ। ਸ਼ਿਪਿੰਗ ਕਾਸਟ ਜਿਹੜੀ ਉਹ ਤੁਹਾਨੂੰ ਨਹੀਂ ਦੇਣੀ ਪਵੇਗੀ। ਆਰਡਰ ਕਰਨ ਦੇ ਲਈ ਇੰਟਰਨੈਟ ਰੇਡੀਓ ਸੈੱਟ ਤੁਸੀਂ ਕਾਲ ਕਰ ਸਕਦੇ ਹੋ 408 722 7698, 4087227698 ਜਾਂ 408 272 5200, 4082725200। ਸੋ ਸਾਈਬਰ ਮੰਡੇ ਸੇਲ ਦਾ ਅੱਜ ਲਾਸਟ ਦਿਨ ਹੈਗਾ ਆ। ਇੰਟਰਨੈਟ ਰੇਡੀਓ ਸੈੱਟ ਜਿੱਥੇ ਪੰਜਾਬੀ ਰੇਡੀਓ USA ਦੀ ਸਟਰੀਮ ਦੇ ਨਾਲ ਗੁਰਬਾਣੀ ਦੀ ਨਾਨ ਸਟਾਪ ਸਟਰੀਮ, ਪੰਜਾਬੀ ਗੀਤਾਂ ਦੀ, ਹਿੰਦੀ ਗੀਤਾਂ ਦੀ ਤੇ ਹੋਰ ਕਈ ਗੁਰੂ ਘਰਾਂ ਦੀ ਜਿਹੜੀ ਸਟਰੀਮ ਆ ਉੱਥੇ ਲਗਾਤਾਰ ਜਿਹੜੀ ਉਹ ਚੱਲਦੀ ਰਹਿੰਦੀ ਆ। ਬਹੁਤ ਹੀ ਸਾਫ਼ ਕ੍ਰਿਸਟਲ ਕਲੀਅਰ ਜਿਹੜੀ ਕੁਆਲਿਟੀ ਦੇ ਵਿੱਚ ਤੁਸੀਂ ਇਹ ਸਾਰੀਆਂ ਪ੍ਰੋਗਰਾਮਸ ਨੂੰ ਜਿਹੜਾ ਉਹ ਸੁਣ ਸਕਦੇ ਆ। ਸੋ ਅੱਜ ਹੀ ਜੇ ਤੁਸੀਂ US ਦੇ ਵਿੱਚ ਕਿਤੇ ਵੀ ਆ ਇੰਟਰਨੈਟ ਰੇਡੀਓ ਸੈੱਟ ਬਾਏ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਮੌਕਾ ਆ ਵੀ ਤੁਸੀਂ ਸ਼ਿਪਿੰਗ ਕਾਸਟ ਨੂੰ ਜਿਹੜਾ ਉਹ ਬਚਾ ਸਕਦੇ ਆ, ਜਿਹੜੀ ਕਿ ਅਮੂਮਨ $20-25 ਤੱਕ ਪੈ ਜਾਂਦੀ ਆ ਕਈ, ਕਿਉਂਕਿ ਭਾਰਾ ਹੁੰਦਾ ਆ ਤੇ ਉਹਦੇ ਕਰਕੇ। ਸੋ ਉਹ ਤੁਸੀਂ ਕੀਮਤ ਜਿਹੜੀ ਉਹ ਆਪਣੀ ਬਚਾ ਸਕਦੇ ਆ। ਤੇ ਤੁਸੀਂ ਅੱਜ ਹੀ ਜਿਹੜਾ ਅੱਜ ਜਿਹੜਾ ਇਸ ਡੀਲ ਦਾ ਫਾਇਦਾ ਲਓ।
ਕਾਲ ਕਰ ਸਕਦੇ ਹੋ 408-272-5200 ਦੇ ਉੱਤੇ ਜਾਂ 408-722-7698 4087227698 ਦੇ ਉੱਤੇ। ਹਰ ਇੱਕ ਦੇ ਘਰ ਜਿਹੜਾ ਪੰਜਾਬੀ ਰੇਡੀਓ ਯੂਐਸਏ ਦਾ ਸੈੱਟ ਹੋਣਾ ਚਾਹੀਦਾ। ਜਿਹੜੇ ਸੁਣਦੇ ਆ, ਤੁਹਾਨੂੰ ਪ੍ਰੋਗਰਾਮ ਚੰਗੇ ਲੱਗਦੇ ਆ, ਆਪਾਂ ਗੁਰਬਾਣੀ ਤੋਂ ਲੈ ਕੇ ਸਿਹਤ ਸੰਭਾਲ, ਇਮੀਗ੍ਰੇਸ਼ਨ, ਬਿਜ਼ਨਸ, ਜੌਬਸ, ਜੋ ਵੀ ਦੁਨੀਆ 'ਚ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ। ਸੋ ਇਹ ਜਿਹੜੇ ਰੇਡੀਓ ਸੈਟਸ ਲਾਓ। ਕਾਰਨ ਕੀ ਆ ਵੀ ਆਉਣ ਵਾਲੇ ਜਿਹੜੇ 4 ਸਾਲ ਆ ਯੂਐਸਏ ਦੇ ਵਿੱਚ, ਜੋ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਪਲੈਜ ਕੀਤਾ ਸੀ ਵੀ ਮੈਂ ਵਾਸ਼ਿੰਗਟਨ ਨੂੰ ਪੂਰੀ ਤਰ੍ਹਾਂ ਸ਼ੇਕ ਅਪ ਕਰੂੰਗਾ ਸੈਕੰਡ ਟਰਮ ਦੇ ਵਿੱਚ, ਜਿਹਦੇ ਵਿੱਚ ਮਾਸ ਡਿਪੋਰਟੇਸ਼ਨ ਹੋਊਗੀ, ਹਾਈ ਟੈਰਿਫਸ ਹੋਊਗਾ, ਆਲ ਇੰਪੋਰਟਸ। ਬ੍ਰਿਕਸ ਵਾਲਿਆਂ ਨੂੰ ਤਾਂ ਕੱਲ ਫੇ ਪੂਰਾ ਕਹਿ ਦਿੱਤਾ ਵੀ ਜਾਂ ਇੱਧਰ ਆ ਜਾਓ, ਨਹੀਂ ਤਾਂ 100% ਤੁਹਾਡੇ ਤੇ ਟੈਰਿਫ ਲਾਵਾਂਗੇ। ਐਕਸਟੈਂਡਡ ਟੈਕਸ ਕੱਟਸ, ਗ੍ਰੇਟਰ ਡੀਰੈਗੂਲੇਸ਼ਨ। ਸੋ ਬਹੁਤ ਵਾਰ ਸਾਡੇ ਪਰਸਨਲ ਲੈਵਲ ਤੇ ਕੀ ਅਸਰ ਪਊਗਾ, ਉਹ ਤੁਹਾਡੇ ਨਾਲ ਆਪਾਂ ਹਰ ਰੋਜ਼ ਡਿਸਕਸ ਕਰਦੇ ਹਾਂ ਤੇ ਕਰਦੇ ਰਹਾਂਗੇ। ਤੁਹਾਨੂੰ ਇਨਫੋਰਮੇਸ਼ਨ ਘਰ ਬੈਠਿਆਂ ਨੂੰ, ਟਰੱਕਾਂ 'ਚ ਜਾਂਦਿਆਂ ਨੂੰ, ਸਟੋਰਾਂ ਤੇ ਖੜਿਆਂ ਨੂੰ ਫ੍ਰੀ 'ਚ ਮਿਲਦੀ ਹੈਗੀ ਆ। ਨਹੀਂ ਤਾਂ ਅਖਬਾਰ ਪੜ੍ਹੋ, ਪਤਾ ਨਹੀਂ ਲੱਗਦਾ ਕੀ ਹੈਗਾ। ਸੋਸ਼ਲ ਸਿਕਿਉਰਿਟੀ ਤੇ ਬੜਾ ਵੱਡਾ ਅਸਰ ਪੈਣ ਜਾ ਰਿਹਾ। ਆਪਾਂ ਹੁਣ ਬਹੁਤ ਸਾਰੇ ਲੋਕ ਰਿਟਾਇਰਮੈਂਟ ਵੱਧ ਰਹੇ ਆ। ਆਪਣੇ ਜਿਹੜੇ ਪੰਜਾਬੀ ਭੈਣ ਭਰਾ ਹੈਗੇ ਆ, ਜਾਂ ਭਾਰਤੀ ਮੂਲ ਦੇ ਹੋਰ ਵੀ ਆ, ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਸਿਕਿਉਰਿਟੀ ਟੈਕਸ ਦੇਣਾ ਪੈਂਦਾ ਆ। 40% ਜਿਹੜੇ ਇੰਡੀਵਿਜੂਅਲ ਆ ਉਹ ਫੈਡਰਲ ਟੈਕਸ ਸੋਸ਼ਲ ਸਿਕਿਉਰਿਟੀ ਦੇ ਦਿੰਦੇ ਆ। ਸੋ ਉਹਨੂੰ ਜਿਹੜਾ ਆ ਮਾਫ ਕਰਨ ਦੀ ਸੋਚ ਰਹੇ ਹੈਗੇ ਆ ਵੀ ਉਹਦੇ ਤੇ ਟੈਕਸ ਨਹੀਂ ਹੋਣਾ ਚਾਹੀਦਾ। ਤੇ ਇਸ ਤੋਂ ਬਿਨਾਂ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਜਿਹੜਾ ਚੇਂਜ ਆਉਣ ਜਾ ਰਹੀ ਆ। ਕੀ ਕੁਝ ਵਾਪਰਨਾ ਐਵਰੀਡੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਟਾਈਮ ਤੇ ਆਪਣੇ ਵੀ ਸ਼ੋਜ਼ ਦੌਰਾਨ ਅਸੀਂ ਕਹਿੰਦੇ ਸੀ ਵੀ ਜਿਹੜੇ ਜੋ ਇਲੈਕਟ੍ਰਿਕ ਟਰੱਕਸ ਹੈਗੇ ਆ, ਜਾਂ ਡਰਾਈਵਰਲੈਸ ਟਰੱਕਸ ਆ, ਇਹਨਾਂ ਨੂੰ ਮੇਬੀ 10 ਸਾਲ ਲੱਗ ਜੂਗੇ, ਲੰਮਾ ਸਮਾਂ ਲੱਗੂਗਾ। ਪਰ ਜਿਸ ਹਿਸਾਬ ਦੇ ਨਾਲ ਇਲੋਨ ਮਸਕ, ਬੇ ਏਰੀਏ ਦੀਆਂ, ਸਿਲੀਕਨ ਵੈਲੀ ਦੀਆਂ ਕੰਪਨੀਆਂ ਦੇ CEO ਇਨਵੋਲਵ ਹੋਏ ਆ, ਇਹ ਮੈਨੂੰ ਲੱਗਦਾ 10 ਸਾਲ ਨਹੀਂ ਤਾਂ 5 ਸਾਲਾਂ 'ਚ ਇਹ ਚੇਂਜ ਕਰੂਗੇ। ਬਹੁਤ ਤੇਜ਼ੀ ਦੇ ਨਾਲ ਚੇਂਜ ਆਊਗੀ ਇਹਦੇ ਵਿੱਚ। ਸੋ ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਵਾਲੇ ਆ, ਉਹਨਾਂ ਨੂੰ ਆਪਣਾ ਜਿਹੜਾ ਟਰੱਕਿੰਗ ਵਾਲਾ ਪ੍ਰੋਗਰਾਮ ਆ ਬੜੇ ਧਿਆਨ ਦੇ ਨਾਲ ਸੁਣਨਾ ਚਾਹੀਦਾ ਆ। ਇਕੋਨਮੀ ਤੇ ਬਹੁਤ ਵੱਡਾ ਫਰਕ ਪੈਣਾ ਆ। ਕਿਹੜੀਆਂ ਚੀਜ਼ਾਂ ਜਿਹੜੀਆਂ ਆ ਐਗਰੀਕਲਚਰ ਨੂੰ ਲੈ ਕੇ, ਬਿਜ਼ਨਸਿਸ ਨੂੰ ਲੈ ਕੇ, ਕਿਹੜੇ ਬਿਜ਼ਨਸਿਸ ਵਧੀਆ ਰਹੂਗੇ, ਕਿਹੜੇ ਮਾੜੇ ਹੋਊਗੇ, ਗੈਸ ਦਾ ਕੀ ਹਾਲ ਚਾਲ ਹੋਊਗਾ, ਜੰਗਾਂ ਨੂੰ ਲੈ ਕੇ, ਵਾਰ ਨੂੰ ਲੈ ਕੇ, ਯੂਕਰੇਨ ਦੀ ਰਸ਼ੀਆ ਦੀ ਜੰਗ ਬੰਦ ਹੋਊਗੀ, ਇਜ਼ਰਾਈਲ, ਅਫਗਾਨਿਸਤਾਨ, ਸੀਰੀਆ, ਜਿਹੜੇ ਸਦਰਨ ਮੁਲਕ ਹੈਗੇ ਆ ਅਮਰੀਕਾ ਦੇ, ਉਹਨਾਂ ਦੇ ਨਾਲ ਕਿੱਦਾਂ ਦਾ ਰਿਲੇਸ਼ਨ ਰਹੂਗਾ। ਐਗਰੀਕਲਚਰ ਦੇ ਵਿੱਚ ਕਾਫੀ ਚੇਂਜਸ ਆਉਣਗੀਆਂ। ਹੈਲਥ ਤੇ ਮੈਡੀਕਲ ਨੂੰ ਲੈ ਕੇ ਜਿਹੜੇ ਸੈਕਟਰੀ ਚੁਣੇ ਹੈਗੇ ਆ ਕੈਨੇਡੀ, ਉਹਨਾਂ ਦੇ ਵਿਚਾਰ ਬੜੇ ਡਿਫਰੈਂਟ ਆ ਡਾਕਟਰਸ ਨਾਲੋਂ। ਸੋ ਇਹ ਸਾਰਾ ਕੁਝ ਕਾਫੀ ਜਿਹੜਾ ਐਕਟਿਵ ਰਹੂਗਾ। ਉਹਦੇ ਬਾਰੇ ਅਸੀਂ ਤੁਹਾਨੂੰ ਬਿਲਕੁਲ ਕੋਸ਼ਿਸ਼ ਕਰਾਂਗੇ ਐਜ਼ ਏ ਨਿਊਟਰਲ ਰਹਿ ਕੇ ਤੁਹਾਡੇ ਨਾਲ ਡਿਸਕਸ ਕਰਦੇ ਰਹੀਏ ਵੀ ਭਾਈ ਆਹ ਚੀਜ਼ ਆਹ ਕਹਿੰਦੇ ਆ, ਆਹ ਹੋ ਸਕਦੀ ਹੈਗੀ ਆ। ਬਾਕੀ ਵਿਚਾਰ ਤੁਹਾਡੇ ਨੇ, ਜੀ। ਤੁਸੀਂ ਸੋਚਣਾ ਆਪਣੇ ਹਿਸਾਬ ਤੇ ਦੇ ਨਾਲ ਆ। ਤੁਹਾਨੂੰ ਕੋਈ ਚੀਜ਼ ਪਸੰਦ ਹੋ ਸਕਦੀ, ਕੋਈ ਕਿਸੇ ਨੂੰ ਡਿਫਰੈਂਟ ਹੋ ਸਕਦੀ ਹੈ, ਪਰ ਇਹ ਵੀ ਤੁਹਾਨੂੰ ਦੱਸਦੇ ਜਾਵਾਂਗੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਕੀ ਤਬਦੀਲੀਆਂ ਜਿਹੜੀਆਂ ਹੋ ਸਕਦੀਆਂ ਜਾਂ ਕੀ ਤਬਦੀਲੀਆਂ ਜਿਹੜੀਆਂ ਆ ਰਹੀਆਂ। ਬਾਕੀ ਇੱਕ ਚੀਜ਼ ਜ਼ਰੂਰ ਆ ਹਰਜੋਤ ਸਿੰਘ ਜੀ, ਵੀ 20 ਤਰੀਕ ਨੂੰ ਆਉਂਦੇ ਹੀ ਬਹੁਤ ਸਾਰੇ ਜਿਹੜੇ ਐਗਜ਼ੈਕਟਿਵ ਆਰਡਰ ਆਉਣੇ ਨੇ। ਆਉਂਦੇ ਪਹਿਲੇ ਦਿਨ ਹੀ ਬਹੁਤ ਵੱਡੀ ਜਿਹੜੀ ਆ ਤੜਥੱਲੀ ਆ ਉਹ ਮਚਣੀ ਆ। ਬਹੁਤ ਸਾਰੀਆਂ ਜਿਹੜੀਆਂ ਚੇਂਜਸ ਆ ਜਿਹੜੀਆਂ ਉਹ ਆਉਣਗੀਆਂ। ਸੋ ਉਹ ਮੇਕ ਸ਼ੋਰ ਕਰਦੇ ਰਹੋ ਵੀ ਉਦੋਂ ਤੋਂ ਲੈ ਕੇ ਤੇ ਜਿਹੜਾ ਜਦੋਂ ਤੱਕ ਵੀ ਜਿਹੜਾ ਇਹ ਚੱਲਦਾ ਰਹਿਣਾ, ਅਪਡੇਟ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ 'ਚ ਤੁਸੀਂ ਜਿਹੜਾ ਉਹ ਆਲਰੇਡੀ ਸੁਣਦੇ ਬਹੁਤ ਰਹੋਗੇ। ਚੇਂਜਸ ਆ ਗਈਆਂ। ਰਾਜਕਰਵੀਰ ਸਿੰਘ ਜੀ, ਆਪਾਂ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਨਾਲ ਟਰੰਪ ਉਹਨਾਂ ਦੀ ਗੱਲਬਾਤ ਹੋਈ ਆ, ਉਹਨੇ ਆਲਰੇਡੀ ਬਾਰਡਰ ਬਹੁਤ ਸਟ੍ਰਿਕਟ ਕਰਤਾ। ਕੱਲ ਹੀ ਮੈਨੂੰ ਕਿਸੇ ਦੀ ਕਾਲ ਆਈ ਸੀ, ਕਹਿੰਦੇ ਵੀ ਹਰਿਆਣੇ ਮੂਲ ਦੇ 120 ਬੰਦੇ ਫਸੇ ਹੋ ਸੀ ਤੇ ਉਹਨਾਂ ਨੇ ਆਲਰੇਡੀ ਵਾਪਸ ਜਾਣਾ ਸ਼ੁਰੂ ਕਰਤਾ ਵੀ ਸਾਤੇ ਹੁਣ ਲੰਘ ਤਾਂ ਹੋਣਾ ਨਹੀਂ ਹੈ, ਤੇ ਇਹਦੇ ਨਾਲ ਬੈਟਰ ਇਹ ਆ ਵੀ ਵਾਪਸ ਚਲ ਜਾਓ। ਸੋ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀਆਂ। ਸੋ ਉਹਦੇ ਬਾਰੇ ਅਪਡੇਟ ਰਹਿਣਾ। ਸਵੇਰੇ ਸ਼ਾਮ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ। ਇਸ ਤੋਂ ਬਿਨਾਂ ਸਾਡੇ ਜਿਹੜੇ ਬਹੁਤ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਦੇ ਹੁੰਦੇ ਹੈਗੇ ਆ, ਧਾਰਮਿਕ ਪ੍ਰੋਗਰਾਮ, ਸਿਹਤ ਸੰਭਾਲ ਵਾਲੇ, ਹੋਰ ਸੋਸ਼ਲ ਇਸ਼ੂਜ਼ ਦੇ ਉੱਤੇ ਆਪਾਂ ਹਮੇਸ਼ਾ ਤੁਹਾਡੇ ਨਾਲ ਜਿਹੜੇ ਡਿਸਕਸ ਕਰਦੇ ਰਹਿੰਦੇ ਹਾਂ ਜੀ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ।